हाँ जी दोस्तों, प्यार भरी सत श्री अकाल। ਤੁਸੀਂ ਵੇਖ ਰਹੇ ਹੋ ਇੰਡਸ ਟੀਵੀ ਆਸਟ੍ਰੇਲੀਆ। ਮੈਂ ਹਾਂ ਜੀ ਗੁਰਦੇਵ ਸਿੰਘ ਸਿੱਧੂ ਤੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ, ਤੁਸੀਂ ਜਾਣਦੇ ਹੋ ਕਿ ਇਹ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਸ਼ਾਮਾਂ ਨੂੰ 7 ਵਜੇ ਆਪਣੇ ਫੇਸਬੁੱਕ ਪੇਜ ਤੋਂ, ਆਪਣੇ YouTube ਚੈਨਲ ਤੋਂ ਬਿਲਕੁਲ ਲਾਈਵ ਕਰਦੇ ਹਾਂ, ਜਿਹਦੇ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ 'ਤੇ ਗੱਲਬਾਤ ਹੁੰਦੀ ਆ। ਨਾਲ ਦੀ ਨਾਲ ਤੁਹਾਡੇ ਸਵਾਲਾਂ ਨੂੰ, ਤੁਹਾਡੀਆਂ ਟਿੱਪਣੀਆਂ ਨੂੰ ਵੀ ਵਿਚਾਰਿਆ ਜਾਂਦਾ। ਤੇ ਮੇਰੇ ਨਾਲ ਅੱਜ ਹਾਜ਼ਰ ਨੇ ਦਲਜੀਤ ਸਿੰਘ ਹੁਣੀ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ, ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਜੀ ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜਿਹੜੇ ਕਿ ਇੰਡੋਸ ਟੀਵੀ ਦੇ ਜ਼ਰੀਏ ਸਾਡੇ ਨਾਲ ਰੂਬਰੂ ਹੋਏ ਨੇ। ਆਸ ਕਰਦਾ ਕਿ ਤੁਸੀਂ ਤੰਦਰੁਸਤ ਹੋਵੋਗੇ, ਵਧੀਆ ਹੋਵੋਗੇ ਜੀ। ਦਲਜੀਤ ਜੀ, ਬੰਦਾ ਤੀਸਰਾ ਗਾਇਬ ਹੋ ਗਿਆ ਅੱਜ। ਵਿਚਲੀ ਕੁਰਸੀ ਦਿੰਨੇ ਆਪਾਂ, ਪਰ ਗਾਇਬ ਹੋ ਗਿਆ ਜੀ। ਬਿਲਕੁਲ, ਕਿਉਂਕਿ ਕਾਫੀ ਇੱਥੇ ਜ਼ਿੰਮੇਵਾਰੀਆਂ ਖਾਸ ਤੌਰ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਜੀ, ਕਿਉਂਕਿ ਇੰਡੀਆ ਦੇ ਵਿੱਚ ਸਾਡੀਆਂ ਜ਼ਿੰਮੇਵਾਰੀਆਂ ਵੰਡੀਆਂ ਹੋਈਆਂ ਹੁੰਦੀਆਂ। ਪਰਿਵਾਰਾਂ ਦੇ ਵਿੱਚ, ਆਂਢ ਗੁਆਂਢ ਦੇ ਵਿੱਚ ਕੰਮ ਜਿਹੜੇ ਆ ਇੱਕ ਦੂਜੇ ਤੋਂ ਹੋ ਜਾਂਦੇ ਆ। ਇਹ ਇੱਕ ਸਾਡੀ ਵਿਲੱਖਣ ਪਛਾਣ ਵੀ ਆ ਖਾਸ ਤੌਰ ਦੇ ਉੱਤੇ ਇੰਡੀਅਨ ਉਸ ਖਿੱਤੇ ਦੀ, ਚਾਹੇ ਪਾਕਿਸਤਾਨ, ਬੰਗਲਾਦੇਸ਼, ਇੰਡੀਆ ਰੱਖ ਲਈਏ। ਇੱਥੇ ਵੀ ਇਦਾਂ ਹੀ ਆ, ਜੇ ਆਪਣੇ ਘਰ ਕੋਈ ਨਾਲ ਇਦਾਂ ਹੈਗੇ ਆ, ਕੋਈ ਆਪਣਾ ਬੰਦਾ ਹੈਗਾ ਆ, ਤੇ ਫਿਰ ਕੰਮ ਵੀ ਸ਼ੇਅਰ ਹੋ ਜਾਂਦੇ ਆ ਤੇ ਉਹਦੇ ਨਾਲ ਥੋੜੀ ਜਿਹੀ ਲਾਈਫ ਈਜ਼ੀ ਹੋ ਜਾਂਦੀ। ਪਰ ਜਿਹੜੇ ਬੰਦੇ ਜਿਹੜੇ ਹੈ ਥੋੜੇ ਜਿਹਾ ਵੀ ਵੱਖਰੇ ਰਹਿੰਦੇ ਆ, ਜਿਨ੍ਹਾਂ ਦੇ ਲਾਗੇ ਛਾਗੇ ਹੈ ਨਹੀਂ, ਤੇ ਉਹਨਾਂ ਨੇ ਫਿਰ ਸਾਰੇ ਕੰਮ ਆਪ ਕਰਨੇ, ਤੇ ਇਸ ਕਰਕੇ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ। ਬਿਲਕੁਲ। ਸੋ ਉਮੀਦ ਕਰਦੇ ਹਾਂ ਕਿ ਲਸਾੜਾ ਸਾਹਿਬ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਪ੍ਰੋਗਰਾਮ ਦੇਖ ਰਹੇ ਹੋਣਗੇ ਤੇ ਆਪਣਾ ਸੁਝਾਅ, ਆਪਣਾ ਸਵਾਲ ਲਸਾੜਾ ਸਾਹਿਬ ਜੇ ਕੁਝ ਹੋਇਆ ਤਾਂ ਜ਼ਰੂਰ ਭੇਜਿਓ ਪ੍ਰੋਗਰਾਮ ਦੇ ਵਿੱਚ। ਹੋਰ ਦਲਜੀਤ ਜੀ, ਤੁਸੀਂ ਸੁਣਾਓ, ਹਾਲ ਚਾਲ ਕਿੱਦਾਂ? ਅੱਜ ਥੋੜਾ ਪਹਿਰਾਵਾ ਚੇਂਜ ਕਰ ਲਿਆ, ਕਹਿੰਦੇ ਹੁੰਦੇ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ। ਅੱਜ ਤੁਹਾਡਾ ਕਾਲਾ ਕੋਟ ਕਿੱਥੇ ਆ? ਦੇਖੋ, ਇੱਕ ਇਹਦਾ ਇੱਕੋ ਇੱਕ ਜਵਾਬ ਹੈ ਕਿ ਕੁਦਰਤ ਦਾ ਜਿਹੜਾ ਇੱਕ ਨਿਯਮ ਆ, ਬਦਲਾਅ। ਬਿਲਕੁਲ। ਤੇ ਬਦਲਾਅ ਜਿਹੜਾ ਹੋਣਾ ਚਾਹੀਦਾ, ਤੇ ਬਦਲਾਅ ਤੋਂ ਬਿਨਾਂ ਜ਼ਿੰਦਗੀ ਖੜ ਜਾਂਦੀ ਆ। ਜੀ ਬਿਲਕੁਲ। ਜਦੋਂ ਕਹਿੰਦੇ ਪਾਣੀ ਵੀ ਖੜ ਜੇ ਤਾਂ ਉਹਦੇ ਵਿੱਚੋਂ ਜਿਹੜੀ ਮੁਸ਼ਕ ਮਾਰਨ ਲੱਗ ਪੈਂਦਾ। ਬਿਲਕੁਲ, ਬਦਲਾਅ ਜਿਹੜਾ ਆ ਕੁਦਰਤ ਦਾ ਰੰਗ ਆ। ਤੇ ਆਪਾਂ ਚੱਲੀਏ ਦਲਜੀਤ ਜੀ ਖਬਰਾਂ ਵੱਲ। ਤੇ ਖਬਰਾਂ ਦੀ ਸ਼ੁਰੂਆਤ ਪੰਜਾਬ ਵੱਲ ਜਾਣ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਗੱਲ ਕਰਨੀ ਚਾਹੂੰਗਾ ਕਿ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਆ ਜੈ ਕਿਸ਼ਨ ਹੁਣੀ, ਉਹ ਯੂਰਪ ਦੇ ਦੌਰੇ 'ਤੇ ਗਏ। ਤੇ ਉਹਦੇ ਉੱਤੇ ਜਦੋਂ ਉਹਨਾਂ ਨੂੰ ਜਿਹੜਾ ਰੂਸ ਤੇ ਯੂਕਰੇਨ ਦਾ ਮਸਲਾ, ਉਹਦੇ 'ਤੇ ਪੱਤਰਕਾਰਾਂ ਨੇ ਬਹੁਤ ਤਿੱਖੇ ਸਵਾਲ ਕੀਤੇ, ਬਹੁਤ ਉਹਨਾਂ ਨੇ ਇੱਕ ਤਰ੍ਹਾਂ ਨਾਲ ਘੇਰਨ ਦੀ ਕੋਸ਼ਿਸ਼ ਕੀਤੀ। ਮੈਂ ਚਾਹੁੰਦਾ ਕਿ ਆਪਾਂ ਉਹਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ ਜ਼ਰੂਰ ਕਰੀਏ। ਦੇਖੋ, ਉਹ ਵੀ ਕੁਐਸਚਨ ਜਿਹੜੇ ਆ ਬਹੁਤ ਇੰਪੋਰਟੈਂਟ ਹੈ। ਨਾਲ ਦੀ ਨਾਲ ਜਿਹੜੇ ਨਾਰਵੇ ਦੇ ਵਿਦੇਸ਼ ਮੰਤਰੀਆਂ ਦੇ ਹਮਰੁਤਬਾ ਆਪਾਂ ਕਹਿ ਦਿੰਦੇ ਹਾਂ, ਫਿਊਸ ਫੈਰਟ, ਉਹ ਵੀ ਜਿਹੜੇ ਦਿੱਲੀ ਪਹੁੰਚੇ ਹੋਏ ਸੀਗੇ, ਤੇ ਉਹਨਾਂ ਨਾਲ ਵੀ ਇਹਨਾਂ ਦੀ ਮੁਲਾਕਾਤ ਹੋਈ ਆ। ਪਿਛਲੇ ਕੁਝ ਦਿਨਾਂ ਤੋਂ ਕਾਫੀ ਬਿਜ਼ੀ ਰਹੇ ਆ ਜੇ ਵਿਦੇਸ਼ ਮੰਤਰੀ ਦੇਖੀਏ। ਖਾਸ ਤੌਰ ਦੇ ਉੱਤੇ ਜੇ ਆਪਾਂ ਬਾਹਰਲੇ ਵਿਦੇਸ਼ੀ ਮੀਡੀਆ ਦੇ ਵਿੱਚ ਦੇਖੀਏ, ਬੜੀ ਗੱਲ ਪ੍ਰਚਾਰੀ ਜਾ ਰਹੀ ਆ ਕਿ ਜਿਹੜਾ ਭਾਰਤ ਆ ਉਹ ਯੂਕਰੇਨ ਤੇ ਰਸ਼ੀਆ ਦੇ ਜਿਹੜਾ ਸੰਕਟ ਪਿਆ, ਉਹ ਸਿੱਧਾ ਬੋਲਦਾ ਨਹੀਂ ਵੀ ਰਸ਼ੀਆ ਜਿਹੜਾ ਆ ਗਲਤ ਕਰ ਰਿਹਾ ਯੂਕਰੇਨ ਦੇ ਵਿੱਚ। ਬਾਕੀ ਸਾਰੇ ਦੇਸ਼ ਜਿਹੜੇ ਪੱਛਮੀ ਦੇਸ਼ ਆ, ਉਹ ਸਾਰੇ ਬਹੁਤ ਸਿੱਧੇ ਤੌਰ ਦੇ ਉੱਤੇ ਰਸ਼ੀਆ ਦਾ ਵਿਰੋਧ ਕਰ ਰਹੇ ਆ, ਪਾਬੰਦੀਆਂ ਵੀ ਲਗਾ ਰਹੇ ਆ। ਇੱਕ ਪਾਸੇ ਉਹ ਦੇਸ਼ ਪਾਬੰਦੀਆਂ ਲਾ ਰਹੇ ਆ, ਪੱਛਮੀ ਦੇਸ਼, ਪਰ ਭਾਰਤ ਦਾ ਜਿਹੜਾ ਸਮਝੌਤਾ ਆ ਉਹ ਰਸ਼ੀਆ ਦੇ ਨਾਲ ਇਹ ਹੁੰਦਾ ਆ ਵੀ ਅਸੀਂ ਜਿਹੜਾ ਤੁਹਾਡੇ ਰੂਬਲ ਦੇ ਵਿੱਚ ਤੇਲ ਖਰੀਦਦੇ ਆ। ਤੇ ਇਹ ਤੋਂ ਇੱਕ ਪਾਸੇ ਪਾਕਿਸਤਾਨ ਦਾ ਜਦੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਜਾਂਦਾ, ਉਸ ਤੋਂ ਬਾਅਦ ਉਹ ਇਹ ਦੋਸ਼ ਲਗਾਉਂਦਾ ਵੀ ਮੈਨੂੰ ਹਟਾਉਣ ਦੇ ਵਿੱਚ ਇਹੀ ਜ਼ਿੰਮੇਵਾਰ ਕਾਰਕ ਬਣਿਆ ਕਿ ਮੈਂ ਰਸ਼ੀਆ ਦੇ ਵਿੱਚ ਗਿਆ ਤੇ ਪੱਛਮੀ ਦੇਸ਼ਾਂ ਨੂੰ, ਖਾਸ ਤੌਰ ਤੇ ਅਮਰੀਕਾ ਨੂੰ, ਇਹ ਪਸੰਦ ਨਹੀਂ ਆਈ ਗੱਲ। ਦੂਜੇ ਪਾਸੇ ਭਾਰਤ ਵਰਗਾ ਦੇਸ਼ ਸਿੱਧੇ ਸੰਬੰਧ ਬਣਾ ਰਿਹਾ। ਇਹ ਤੋਂ ਇਮਰਾਨ ਖਾਨ ਦੇ ਉਹਦੇ ਵਰਡਿੰਗ ਦੇ ਵਿੱਚ ਇਹ ਤੋਂ ਪਤਾ ਲੱਗਦਾ ਵੀ ਭਾਰਤ ਕਿੱਡੀ ਵੱਡੀ ਤਾਕਤ ਆ। ਮੈਂ ਉਹ ਦੇਖੀ ਇੰਟਰਵਿਊ ਉਹਨਾਂ ਦੀ, ਜੈ ਸ਼ੰਕਰ ਹੋਣੀ ਬਹੁਤ ਇੱਕ ਇੰਟੈਲੀਜੈਂਟ ਸ਼ਖਸ ਨੇ, ਸਾਡੇ ਜਿਹੜੇ ਵਿਦੇਸ਼ ਮੰਤਰੀ ਬਣੇ ਹੋਏ ਨੇ। ਇਹ ਪਹਿਲਾਂ ਡਿਪਲੋਮੈਟ ਵੀ ਰਹੇ ਆ, ਇੰਡੀਅਨ ਫੋਰਨ ਸਰਵਿਸਿਜ਼ ਦੇ ਵਿੱਚ ਇਹਨਾਂ ਨੇ ਕੰਮ ਕੀਤਾ। ਇਹ ਅੰਬੈਸਡਰ ਵੀ ਰਹੇ ਆ ਰਸ਼ੀਆ ਦੇ ਵਿੱਚ, ਅਮਰੀਕਾ ਦੇ ਵਿੱਚ ਵੀ ਰਹੇ ਆ, ਚਾਈਨਾ ਦੇ ਵਿੱਚ ਵੀ ਰਹੇ ਆ, ਰਾਜਦੂਤ ਆਪਣੇ ਸਿੰਗਾਪੁਰ ਦੇ ਵਿੱਚ ਵੀ ਰਹੇ ਆ। ਜਿਹੜੇ ਇਹੋ ਜਿਹੇ ਲੋਕ ਹੁੰਦੇ ਆ ਉਹ ਜਾਣਦੇ ਹੁੰਦੇ ਆ ਕਿ ਵਿਦੇਸ਼ਾਂ ਦੇ ਨਾਲ ਅਸੀਂ ਕਿਹੋ ਜਿਹੀ ਗੱਲਬਾਤ ਕਰਨੀ ਹੈ। ਬਿਲਕੁਲ। ਹੁਣ ਉਹ ਵਿਦੇਸ਼ੀ ਜਿਹੜਾ ਮੀਡੀਆ ਆ ਉਹ ਜ਼ਰੂਰ ਇਸ ਗੱਲ ਦੇ ਉੱਤੇ ਕਿੰਤੂ ਪਰੰਤੂ ਕਰਦਾ ਕਿ ਭਾਰਤ ਸਿਰਫ ਇਹ ਗੱਲ ਕਹਿੰਦਾ ਆ ਕਿ ਇਹ ਜਿਹੜਾ ਯੁੱਧ ਆ ਇਹ ਛੇਤੀ ਤੋਂ ਛੇਤੀ ਹਟਣਾ ਚਾਹੀਦਾ, ਵੀ ਅਸੀਂ ਵਿਰੋਧ ਕਰਦੇ ਆ ਇਸ ਗੱਲ ਦਾ ਵੀ ਜਿਹੜੀ ਹਿੰਸਾ ਹੋ ਰਹੀ ਆ। ਪਰ ਸਿੱਧੇ ਤੌਰ ਤੇ ਨਹੀਂ ਕਹਿੰਦਾ ਵੀ ਰਸ਼ੀਆ ਗਲਤ ਆ, ਰਸ਼ੀਆ ਦਾ ਨਾਂ ਨਹੀਂ ਲੈਂਦਾ। ਈਵਨ ਕਿ ਜਿਹੜੀਆਂ ਸੰਯੁਕਤ ਰਾਸ਼ਟਰ ਦੇ ਵਿੱਚ ਵੀ VOTING ਹੁਣ ਤੱਕ ਹੋਈ ਆ ਰਸ਼ੀਆ ਦੇ ਵਿਰੋਧ ਦੇ ਵਿੱਚ, ਉਹ ਚੋਂ ਭਾਰਤ ਹਰ ਵਾਰੀ VOTING ਤੋਂ ਗੈਰ ਹਾਜ਼ਰ ਹੋ ਜਾਂਦਾ। ਚਾਈਨਾ ਇੱਕ ਪਾਸੇ ਉਹਦੇ ਹੱਕ ਦੇ ਵਿੱਚ ਖੜਾ ਆ, ਬਿਲਕੁਲ ਸਿੱਧੇ ਤੌਰ ਦੇ ਉੱਤੇ। ਹੁਣ ਜੈ ਸ਼ੰਕਰ ਉਹਨਾਂ ਨੂੰ ਜਦੋਂ ਪੁੱਛਿਆ ਗਿਆ, ਉਹਨਾਂ ਦੇ ਇਹ ਨਾਰਵੇ ਦੇ ਜਿਹੜੇ ਵਿਦੇਸ਼ ਮੰਤਰੀ, ਉਹਨਾਂ ਨੇ ਵੀ ਆ ਕੇ ਇਹੀ ਸਵਾਲ ਕੀਤਾ ਨਵੀਂ ਦਿੱਲੀ ਦੇ ਵਿੱਚ ਜੈ ਸ਼ੰਕਰ ਹੋਣਾ ਤੋਂ ਵੀ ਤੁਸੀਂ ਰਸ਼ੀਆ ਦਾ ਵਿਰੋਧ ਕਿਉਂ ਨਹੀਂ ਕਰਦੇ, ਤੁਸੀਂ ਰਸ਼ੀਆ ਦੇ ਖਿਲਾਫ ਬੋਲੋ।
ਇਹਨਾਂ ਦਾ ਜਵਾਬ ਬੜਾ ਸੰਤੁਸ਼ਟਜਨਕ ਜਾਨੀ ਕਹਿ ਸਕਦੇ ਆਪਾਂ। ਇਹ ਕਹਿੰਦੇ ਵੀ ਜਦੋਂ ਸਾਡਾ ਚਾਈਨਾ ਦੇ ਨਾਲ 2020 ਦੇ ਵਿੱਚ ਵਿਵਾਦ ਹੋ ਗਿਆ ਜੀ, ਜਦੋਂ ਉਹਨਾਂ ਦੇ ਬੰਦਿਆਂ ਨੇ ਸਾਡੇ ਜਿਹੜੇ ਸੈਨਿਕ ਸ਼ਹੀਦ ਕਰ ਦਿੱਤੇ, ਬਿਲਕੁਲ, ਉਦੋਂ ਤੁਸੀਂ ਕਿੱਥੇ ਸੀ? ਜੀ, ਉਦੋਂ ਵੀ ਤੁਹਾਨੂੰ ਬੋਲਣਾ ਚਾਹੀਦਾ ਸੀ। ਤਾਈਵਾਨ ਦੇ ਨਾਲ ਐਡਾ ਵੱਡਾ ਸੰਕਟ ਆ, ਹਿੰਦ ਮਹਾਸਾਗਰ ਦੇ ਵਿੱਚ ਭਾਰਤ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਆ। ਸ਼੍ਰੀਲੰਕਾ ਤੱਕ ਜਿਹੜਾ ਚਾਈਨਾ ਆ ਉਹ ਆ ਚੁੱਕਾ, ਉਹਨਾਂ ਦੀ ਪੋਰਟ ਦੇ ਉੱਤੇ ਆ ਚੁੱਕਾ। ਜੀ, ਉਦੋਂ ਤੁਸੀਂ ਕਿੱਥੇ ਆ? ਫਿਰ ਇਹਨਾਂ ਨੇ ਇੱਕ ਹੋਰ ਐਗਜ਼ਾਮਪਲ ਦਿੱਤੀ ਕਿ ਅਫਗਾਨਿਸਤਾਨ ਦੇ ਵਿੱਚ ਅਜੇ ਪਿਛਲੇ ਸਾਲ ਦੀ ਗੱਲ ਆ, ਜੀ, ਉਦੋਂ ਤੁਸੀਂ ਕਿੱਥੇ ਗਏ ਹੋਏ ਸੀ? ਅਫਗਾਨਿਸਤਾਨ ਦੇ ਵਿੱਚ ਤੁਸੀਂ ਉਦੋਂ ਸਾਰੇ ਲੋਕਾਂ ਨੂੰ ਪੁੱਛਿਆ ਕਿ ਤੁਸੀਂ ਬਾਕੀ ਦੇਸ਼ਾਂ ਦੇ ਨਾਲ ਗੱਲਬਾਤ ਕੀਤੀ? ਤੁਸੀਂ ਛੱਡ ਕੇ ਚਲੇ ਗਏ। ਉਸ ਤੋਂ ਬਾਅਦ ਲੋਕਾਂ ਦਾ ਕੀ ਬਣਿਆ? ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਖਲਬਲੀ ਮਚੀ ਆ ਉੱਥੇ, ਕਿਸ ਤਰ੍ਹਾਂ ਦੇ ਨਾਲ 에ਅਰਪੋਰਟ ਭਰ ਗਏ, ਕਿਸ ਦਾ ਤਰ੍ਹਾਂ ਦੇ ਨਾਲ ਹਿੰਸਾ ਹੋਈ ਆ। ਉਸ ਵੇਲੇ ਤੁਹਾਡੀ ਨੀਤੀ, ਉਸ ਵੇਲੇ ਤੁਸੀਂ ਏਸ਼ੀਆ ਨੂੰ ਨਹੀਂ ਪੁੱਛਦੇ। ਜਦੋਂ ਤੁਹਾਡੇ ਤੇ ਗੱਲ ਪੈਂਦੀ ਆ ਫਿਰ ਤੁਸੀਂ ਸਾਡੇ ਵੱਲ ਨੂੰ ਦੇਖਦੇ ਆ। ਇਹ ਇੱਕ ਬਹੁਤ ਤਕੜਾ ਜਵਾਬ ਸੀ, ਸ਼ਾਇਦ ਇਹ ਪਾਕਿਸਤਾਨ ਨਹੀਂ ਕਦੀ ਦੇ ਪਾਉਂਦਾ ਜਿਹੜਾ ਕਿ ਇੰਡੀਆ ਨੇ ਦਿੱਤਾ। ਇਹ ਤੋਂ ਇਹ ਜ਼ਰੂਰ ਪਤਾ ਲੱਗਦਾ ਕਿ ਇੰਡੀਆ ਦੀ ਜਿਹੜੀ ਵਿਦੇਸ਼ ਨੀਤੀ ਆ ਅੱਜ ਵੀ ਸੁਤੰਤਰ ਆ ਜੀ, ਅੱਜ ਵੀ ਆਪਣੇ ਫੈਸਲੇ ਆਪ ਲੈਣ ਦੇ ਕਾਬਿਲ ਆ ਜੀ। ਜਿਹੜੀ ਜਿਹੜੀ ਇੱਕ ਗੁੱਟਬੰਦੀ ਤੋਂ ਗੁੱਟ ਨਿਰਲੇਪ ਜਿਹੜੀ ਸੰਧੀ ਚਲਾਈ ਸੀ ਜਵਾਹਰ ਲਾਲ ਨਹਿਰੂ ਹੋਣਾ ਨੇ ਕਿ ਅਸੀਂ ਨਾ ਤਾਂ ਇਧਰ ਰਾਈਟ ਵਾਲੇ ਪਾਸੇ ਆ ਤੇ ਨਾ ਲੈਫਟ ਵਾਲੇ ਪਾਸੇ, ਨਾ ਅਸੀਂ ਰਸ਼ੀਆ ਵਾਲੇ ਪਾਸੇ ਆ ਜਦੋਂ ਜਿਹੜਾ ਹੁੰਦਾ ਸੀ, ਹਾਂਜੀ USSR ਦੀ ਆਪਾਂ ਗੱਲ ਕਰ ਲਈਏ, ਤੇ ਨਾ ਅਸੀਂ ਦੂਜੇ ਪਾਸੇ ਅਮਰੀਕਾ ਵਾਲੇ ਸਾਈਡ ਤੇ, ਅਸੀਂ ਵਿਚਕਾਰ ਆ ਜੀ। ਤੇ ਅੱਜ ਵੀ ਸ਼ਾਇਦ ਵਿਦੇਸ਼ ਨੀਤੀ ਦੇ ਵਿੱਚ ਪ੍ਰਭਾਵ ਪੈਂਦਾ, ਭਾਵੇਂ ਕਿ ਮੰਨਿਆ ਜਾਂਦਾ ਕਿ ਅਸੀਂ ਹੁਣ ਅਮਰੀਕਾ ਦੇ ਬਹੁਤ ਜ਼ਿਆਦਾ ਕਲੋਜ਼ ਹੋ ਗਏ ਆ। ਸਾਡੇ ਫਰਾਂਸ ਦੇ ਨਾਲ ਬਹੁਤ ਵਧੀਆ ਸਮਝੌਤੇ ਆ, ਯੂਰਪੀਅਨ ਕੰਟਰੀਜ਼ ਦੇ ਨਾਲ ਸਾਡੇ ਬਹੁਤ ਵਧੀਆ ਹੁਣ ਰਿਲੇਸ਼ਨ ਬਣੇ ਹੋਏ ਆ। ਪਰ ਫਿਰ ਵੀ ਕਿਉਂਕਿ ਰਸ਼ੀਆ ਨੇ ਸਾਡੀ ਮਦਦ ਬਹੁਤ ਕਈ ਸਮੇਂ ਤੇ ਕੀਤੀ ਆ, ਉਹਦੇ ਕਰਕੇ ਅੱਜ ਵੀ ਸਾਡੀ ਉਹਦੇ ਨਾਲ ਸਿੰਪਥੀ ਆ। ਦੂਜਾ ਇਹ ਕਿ ਭਾਰਤ ਦਾ ਇੱਕ ਗੋਲ ਇਹ ਰਿਹਾ, ਉਹਨਾਂ ਨੇ ਕਿਹਾ ਵੀ ਇਹ ਗੱਲ ਕਿ ਸਾਡੇ ਲੋਕਾਂ ਦੇ ਲਈ ਕੀ ਫਾਇਦੇਮੰਦ ਹੈ, ਸਾਡੇ ਲੋਕਾਂ ਨੂੰ ਕੀ ਚਾਹੀਦਾ। ਸਾਨੂੰ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਰਸ਼ੀਆ ਕੀ ਕਰਦਾ, ਅਮਰੀਕਾ ਕੀ ਕਰਦਾ, ਅਨਲੈਸ ਕਿ ਸਾਡੇ ਲੋਕਾਂ ਨੂੰ ਉਹ ਚੀਜ਼ ਇਫੈਕਟ ਨਾ ਕਰੇ। ਇਹ ਸ਼ਾਇਦ ਬਹੁਤ ਵਧੀਆ ਬਿਲਕੁਲ। ਜਿੱਦਾਂ ਉਹ ਗੱਲ ਹੁੰਦੀ ਕਿ ਸਾਡਾ ਕੁੱਤਾ ਕੁੱਤਾ, ਤੁਹਾਡਾ ਕੁੱਤਾ ਟੌਮੀ, ਬਹੁਤ ਹੀ ਜਿੱਦਾਂ ਤੁਸੀਂ ਕਿਹਾ ਕਿ ਸੰਤੁਸ਼ਟ ਕਰਨ ਵਾਲਾ ਜਵਾਬ ਕਿ ਜਦੋਂ ਸਾਡੇ ਤੇ ਵਿਪਤਾ ਪੈਂਦੀ ਹੈ ਤਾਂ ਉਦੋਂ ਕੋਈ ਨਹੀਂ ਬੋਲਦਾ, ਤੇ ਜਦੋਂ ਤੁਹਾਡੇ ਤੇ ਵਿਪਤਾ ਪੈਂਦੀ ਤਾਂ ਉਦੋਂ ਤੁਸੀਂ ਚਾਹੁੰਦੇ ਹੋ ਕਿ ਅਸੀਂ ਵੀ ਬੋਲੀਏ। ਬਿਲਕੁਲ ਜਿਹੜੀ ਨੀਤੀ ਆ ਜਿਸ ਤਰੀਕੇ ਨਾਲ ਯੂਕਰੇਨ ਤੇ ਰਸ਼ੀਆ ਦੇ ਮੁੱਦੇ ਤੇ ਭਾਰਤ ਨੇ ਅਪਣਾਈ, ਇਹਦੀ ਬਹੁਤ ਸਾਰੀ ਜਿਹੜੀ ਬੇਸ਼ੱਕ ਉਹਨਾਂ ਦੇਸ਼ਾਂ ਵੱਲੋਂ ਨਿੰਦਾ ਹੋਈ ਹੈ, ਪਰ ਇਹਦੀ ਸ਼ਲਾਘਾ ਬਹੁਤ ਹੋਈ ਹੈ ਕਿ ਜਿਸ ਤਰੀਕੇ ਨਾਲ ਇਹਦੀ ਨੀਤੀ ਅਪਣਾਈ ਗਈ। ਦੂਜੇ ਪਾਸੇ ਦਲਜੀਤ ਜੀ, ਜੇ ਆਪਾਂ ਭਾਰਤ ਵੱਲ ਚੱਲੀਏ, ਜੇ ਆਪਣੀ ਪੰਜਾਬ ਦੀ ਗੱਲ ਕਰੀਏ ਜਾਂ ਸੈਂਟਰ ਦੀ ਗੱਲ ਕਰੀਏ, ਤਾਂ ਪਹਿਲਾਂ ਸ਼ੁਰੂਆਤ ਮੈਂ ਕਾਂਗਰਸ ਵੱਲੋਂ ਕਰਨੀ ਚਾਹੂੰਗਾ, ਕਿਉਂਕਿ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਚਰਚਾ ਆ ਉਹ ਛਿੜੀ ਹੋਈ ਆ। ਇੱਕ ਤਰ੍ਹਾਂ ਨਾਲ ਖੱਖੜੀਆਂ ਕਰੇਲੇ ਹੁੰਦੀ ਜਾਂਦੀ ਆ, ਕਹਿੰਦੇ ਹੁੰਦੇ ਕਿ ਕਿਤੇ ਨਾ ਕਿਤੇ ਆਪਣਾ ਸਬਕ ਸਿੱਖਦੇ ਆ, ਪਰ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਕਾਂਗਰਸ ਪਿਛਲੇ 2-4 ਸਾਲਾਂ ਤੋਂ ਜੇ ਇਹਨਾਂ ਦੇ ਹਾਲਾਤ ਵੇਖੇ ਤਾਂ ਮੈਨੂੰ ਨਹੀਂ ਲੱਗਦਾ ਕਿ ਆਪਣੀਆਂ ਗਲਤੀਆਂ ਤੋਂ ਸਿੱਖ ਰਹੇ ਆ। ਹੁਣ ਸ਼ੁਰੂਆਤ ਮੈਂ ਸੁਨੀਲ ਜਾਖੜ ਹੋਣਾ ਤੋਂ ਕਰਨੀ ਚਾਹੂੰ, ਕਿਉਂਕਿ ਉਹਨਾਂ ਨੂੰ 2 ਸਾਲ ਲਈ ਸਸਪੈਂਡ ਕਰਨ ਦੀ ਗੱਲ ਕਹੀ ਜਾ ਰਹੀ ਹੈ, ਤੇ ਉਧਰੇ ਦੂਜੇ ਬੰਨਿਓ ਜੇ ਸੁਨੀਲ ਜਾਖੜ ਹੋਣੀ ਆ, ਉਹਨਾਂ ਨੇ ਗੁੱਡ ਲੱਕ ਕਹਿਤਾ ਕਾਂਗਰਸ ਵੱਲੋਂ। ਤੁਹਾਨੂੰ ਲੱਗਦਾ ਕਿ ਗੁੱਡ ਲੱਕ ਦੇ ਨਾਲ ਨਾਲ ਗੁੱਡ ਬਾਏ ਵੀ ਆ, ਜਾਂ ਕੀ ਕਹਿਣਾ ਚਾਹੋਗੇ? ਨਹੀਂ, ਇਹਦੇ ਵਿੱਚ ਸੁਨੀਲ ਜਾਖੜ ਇੱਕ ਬਹੁਤ ਵਧੀਆ ਲੀਡਰ ਆ ਜੀ, ਬਿਲਕੁਲ ਬੜੇ ਸੋਚ ਸਮਝ ਕੇ ਬੋਲਦੇ ਆ, ਇੰਟੈਲੀਜੈਂਟ ਵੀ ਆ, ਪੜ੍ਹੇ ਲਿਖੇ ਵੀ ਆ ਜੀ, ਸੂਝਵਾਨ ਵੀ ਆ। ਪਰ ਉਹਨਾਂ ਦਾ ਬਿਆਨ ਉਦੋਂ ਆਇਆ, ਸ਼ਾਇਦ ਉਹਨਾਂ ਨੇ ਆਪਣੀ ਇੱਕ ਨਿਰਾਸ਼ਾ ਉਹਦੇ ਵਿੱਚ ਦਿਖਾਈ ਕਿ ਜਦੋਂ ਐਨ ਵੋਟਾਂ ਦੇ ਵਿੱਚ ਸਿਖਰ ਤੇ ਸੀ। ਬਿਲਕੁਲ ਇਹਨਾਂ ਦੇ ਇੱਕ ਬਿਆਨ ਦੀ ਬਹੁਤ ਵੱਡੀ ਭੂਮਿਕਾ ਰਹੀ ਆ ਕਾਂਗਰਸ ਨੂੰ ਹਰਾਉਣ ਦੇ ਲਈ ਜੀ, ਭਾਵੇਂ ਕਿ ਸਾਰਾ ਦੋਸ਼ ਜਿਹੜਾ ਛੰਨੀ ਵੱਲ ਨੂੰ ਸਿੱਟਿਆ ਜਾਂਦਾ। ਪਰ ਜਾਖੜ ਸਾਹਿਬ ਨੇ ਇੱਕ ਕਿਹਾ ਸੀ ਕਿ ਮੈਨੂੰ 42 ਸ਼ਾਇਦ ਵੋਟਾਂ ਜਿਹੜੀਆਂ ਮੈਨੂੰ ਸੀ, ਜਿਹੜੇ ਕਹਿੰਦੇ ਸੀ ਕਿ ਇਹਨੂੰ ਸੁਨੀਲ ਜਾਖੜ ਨੂੰ ਬਣਾਓ ਜੀ, ਪਰ ਉਸ ਵੇਲੇ ਹਾਈ ਕਮਾਂਡ ਨੇ ਇਸ ਕਰਕੇ ਨਹੀਂ ਮੈਨੂੰ ਬਣਾਇਆ ਕਿ ਤੂੰ ਹਿੰਦੂ ਆ ਜੀ, ਵੀ ਇੱਕ ਦਲਿਤ ਨੂੰ ਬਣਾ ਦਿੱਤਾ ਵੋਟਾਂ ਦੇ ਚੱਕਰ ਦੇ ਵਿੱਚ। ਉਹਦੇ ਨਾਲ ਹੋ ਸਕਦਾ ਕਿ ਹਿੰਦੂ ਭਾਈਚਾਰੇ ਨੂੰ ਇਹ ਜ਼ਰੂਰ ਹੋਇਆ ਕਿ ਸਾਨੂੰ ਤਾਂ ਇਹਨਾਂ ਨੇ ਇਗਨੋਰ ਕਰ ਦਿੱਤਾ। ਇਹ ਬਿਆਨ ਸ਼ਾਇਦ ਗਲਤ ਸੀਗਾ, ਜੇ ਉਹ ਪਾਰਟੀ ਦਾ ਸੋਚਦੇ ਸ਼ਾਇਦ ਉਸ ਵੇਲੇ ਬਿਆਨ ਨਾ ਦਿੰਦੇ। ਟਾਈਮਿੰਗ ਗਲਤ ਸੀ, ਉਹ ਸੋਚ ਸਮਝ ਕੇ ਵੈਸੇ ਇਹਨਾਂ ਨੇ ਬਿਆਨ ਦਿੱਤਾ ਸੀ ਤਾਂ ਕਿ ਆਪਣੀ ਇੱਕ ਦੇ ਸਕੀਏ, ਕਿਉਂਕਿ ਇਹ ਸਾਰੇ ਜਿੰਨੇ ਵੀ, ਚਾਹੇ ਨਵਜੋਤ ਸਿੰਘ ਸਿੱਧੂ ਹੁਣੀ ਆ, ਜਦੋਂ ਉਹਨਾਂ ਨੇ ਡਿਕਲੇਅਰ ਹੀ ਕਰ ਦਿੱਤਾ ਵੀ ਚਰਨਜੀਤ ਚੰਨੀ ਹੁਣ ਸਾਡਾ ਮੁੱਖ ਮੰਤਰੀ ਹੋਏਗਾ, ਉਸ ਤੋਂ ਬਾਅਦ ਉਹਦੇ ਅੰਡਰ ਕੋਈ ਕੰਮ ਕਰਨ ਨੂੰ ਮੈਨੂੰ ਲੱਗਦਾ ਤਿਆਰ ਨਹੀਂ ਸੀ। ਬਿਲਕੁਲ ਕੋਈ ਵੀ ਚਾਹੁੰਦਾ ਨਹੀਂ ਸੀ ਵੀ ਅਸੀਂ ਹਾਰ ਜਾਈਏ, ਕੋਈ ਗੱਲ ਨਹੀਂ, ਪਰ ਇਹ ਬੰਦਾ ਬਣਨਾ ਨਹੀਂ ਚਾਹੀਦਾ ਜੋ ਹੁਣ ਤੱਕ ਆਪਾਂ ਰਿਜ਼ਲਟ ਦੇਖ ਸਕਦੇ ਹਾਂ। ਉਸ ਤੋਂ ਬਾਅਦ ਜਦੋਂ ਇਹਨਾਂ ਨੇ ਇੱਕ ਹੋਰ ਬਿਆਨ ਦੇ ਦਿੱਤਾ ਵੀ ਇਹ ਤਾਂ ਸਾਡੇ ਪੈਰਾਂ ਦੇ ਵਿੱਚ ਬੈਠਦੇ ਆ,
ਜਿਨ੍ਹਾਂ ਨੂੰ ਅਸੀਂ ਸਾਈਡ ਤੇ ਬਿਠਾ ਲਿਆ, ਜੀ ਉਹ ਤਾਂ ਇਹ ਕਹਿ ਰਹੇ ਆ ਵੀ ਮੇਰਾ ਕਹਿਣ ਦਾ ਸੰਦਰਭ ਹੋਰ ਸੀ, ਪਰ ਉਹਦੀ ਜਿਹੜੀ ਗੱਲ ਕੀ ਗਈ ਆ ਕਿ ਇਹਨਾਂ ਨੇ ਉਹ ਇੱਕ ਜਿਹੜੀ ਦਲਿਤ ਭਾਵਨਾ ਆ ਉਹਦੇ ਵਿੱਚ ਗੱਲ ਕੀਤੀ ਆ, ਉਹਦਾ ਬਹੁਤ ਜ਼ਿਆਦਾ ਵਿਰੋਧ ਹੋ ਗਿਆ। ਇਹਦੇ ਕਰਕੇ ਹਰੀਸ਼ ਚੌਧਰੀ ਹੁਣਾਂ ਨੇ ਕਹਿ ਦਿੱਤਾ ਕਿ ਜੀ ਇਹਦੇ ਉੱਤੇ ਐਕਸ਼ਨ ਹੋਣਾ ਚਾਹੀਦਾ, ਵੀ ਇਹ ਗਲਤ ਬਿਆਨ ਦਿੰਦੇ ਆ। ਉਹ ਤੋਂ ਇਲਾਵਾ ਵੀ ਕਈ ਇਦਾਂ ਦੇ ਬਿਆਨ ਦੇ ਦਿੱਤੇ ਜਿਹਦੇ ਨਾਲ ਕਿ ਕਾਫੀ ਕਹਿ ਲਓ ਕਿ ਹਾਨੀ ਹੋਈ ਆ ਇੱਕ ਅਕਸ ਨੂੰ। ਉਹ ਫਿਰ ਜਿਹੜੀ ਇੱਕ ਕਾਂਗਰਸ ਹਾਈ ਕਮਾਨ ਆ, ਉਹਨਾਂ ਨੇ ਇੱਕ ਕਮੇਟੀ ਬਣਾਤੀ AK ਐਂਥਨੀ ਹੁਣਾਂ ਦੀ ਕਮਾਨ ਦੇ ਵਿੱਚ। ਹੁਣ AK ਐਂਥਨੀ ਦੀ ਜਿਹੜੀ ਕਮਾਨ ਦੀ ਅਨੁਸ਼ਾਸਨੀ ਕਮੇਟੀ ਸੀ, ਉਹਨਾਂ ਨੇ ਇਹ ਸਿਫਾਰਿਸ਼ ਕੀਤੀ, ਕਿਉਂਕਿ ਪ੍ਰਧਾਨ ਹੈਗੇ ਆ ਕਾਂਗਰਸ ਦੇ ਸੋਨੀਆ ਗਾਂਧੀ, ਉਹਨਾਂ ਨੇ ਇਹ ਸਿਫਾਰਿਸ਼ ਕਰ ਦਿੱਤੀ ਵੀ ਇਹਨੂੰ 2 ਸਾਲ ਲਈ ਮੁਅੱਤਲ ਕਰ ਦਿੱਤਾ ਜਾਵੇ। ਵੀ ਇਹਨੂੰ ਅਸੀਂ ਨੋਟਿਸ ਵੀ ਜਾਰੀ ਕੀਤਾ ਵੀ ਆਪਣਾ ਜਵਾਬ ਦੇ, ਇਹਨੇ ਜਵਾਬ ਵੀ ਕੋਈ ਨਹੀਂ ਦਿੱਤਾ, ਵੀ ਇਹ ਅੜਿਆ ਹੋਇਆ ਆ, ਵੀ ਇਹਨੂੰ 2 ਸਾਲ ਲਈ ਘੱਟੋ ਘੱਟ ਇਹਨੂੰ ਸਸਪੈਂਡ ਕਰੋ। ਹੁਣ ਉਸ ਤੋਂ ਬਾਅਦ ਜਿਹੜਾ ਕਹਿ ਲਓ ਕਿ ਗੋਲ ਜਿਹੜਾ ਆ, ਇਹਨਾਂ ਨੇ ਪਹਿਲੇ ਕਹਿ ਦਿੱਤਾ ਜੀ, ਇੱਕ ਅਖਤਰ ਹੋਣਾ ਦਾ ਇੱਕ ਸ਼ੇਰ ਵੀ ਇਹਨਾਂ ਨੇ ਬੋਲ ਦਿੱਤਾ ਵੀ ਅੱਜ ਸਿਰ ਕਲਮ ਹੋਣੇ ਆ, ਜਿਹੜੇ ਜ਼ਮੀਰਾਂ ਵਾਲਿਆਂ ਦੇ ਸਿਰ ਕਲਮ, ਬਸ ਜ਼ਮੀਰਾਂ ਵਾਲਿਆਂ ਦੇ, ਉਹ ਇੱਕ ਸ਼ੇਰ ਇਹਨਾਂ ਲਿਖ ਕੇ ਪਾਤਾ। ਉਸ ਤੋਂ ਬਾਅਦ ਗੁੱਡ ਲੱਕ ਵੀ ਪਾ ਦਿੱਤਾ। ਪਰ ਸ਼ਾਇਦ ਸੋਨੀਆ ਗਾਂਧੀ ਨੇ ਬਹੁਤ ਵੱਡੀ ਰਾਜਨੀਤੀ ਖੇਡੀ ਆ ਉਹਦੇ ਵਿੱਚ। ਉਹਨੇ ਦੇਖੋਗੇ ਉਹਨਾਂ ਨੇ ਕੀ ਫੈਸਲਾ ਲਿਆ, ਕਿਉਂਕਿ ਉਹਨਾਂ ਦੇ ਹੱਕ ਵਿੱਚ ਦੀ ਅਨੁਸ਼ਾਸਨੀ ਕਮੇਟੀ ਨੇ ਤਾਂ ਕਹਿ ਦਿੱਤਾ ਕਿ 2 ਸਾਲ ਲਈ ਇਹਨੂੰ ਕਾਂਗਰਸ ਵਿੱਚੋਂ ਕੱਢਿਆ ਜਾਵੇ। ਪਰ ਸੋਨੀਆ ਗਾਂਧੀ ਨੂੰ ਪਤਾ ਵੀ ਇਹੋ ਜਿਹੇ ਲੀਡਰਾਂ ਦੀ ਸਾਨੂੰ ਅਜੇ ਵੀ ਲੋੜ ਆ। ਉਹਨਾਂ ਨੇ ਇਹਨਾਂ ਨੂੰ ਅਨੁਸ਼ਾਸਨੀ ਕਮੇਟੀ ਦਾ ਭਾਵੇਂ 2 ਸਾਲ ਦਾ ਸੀ, ਉਹਨਾਂ ਨੇ ਕਹਿਤਾ ਵੀ ਤੁਹਾਨੂੰ ਸਾਰੇ ਅਹੁਦਿਆਂ ਤੋਂ ਫਾਰਗ ਕੀਤਾ ਜਾਂਦਾ। ਪਰ ਜੇ ਅਹੁਦੇ ਕਿਹੜੇ ਆ ਉਹਨਾਂ ਦੇ ਕੋਲ? ਅਹੁਦਾ ਤਾਂ ਹੈ ਕੋਈ ਨਹੀਂ। ਕਿਹੜੇ ਅਹੁਦੇ ਦੇ ਉੱਤੇ ਜਿਨ੍ਹਾਂ ਤੋਂ ਫਾਰਗ ਕਰ ਦਿੱਤਾ? ਬਿਲਕੁਲ, ਉਹ ਤਾਂ ਜਿਹੜੀ ਰਾਜਨੀਤੀ ਤੋਂ ਪਹਿਲਾਂ ਹੀ ਮੇਰੇ ਖਿਆਲ ਆਪਣੇ ਆਪ ਨੂੰ ਉਹ ਵੱਖਰਾ ਰੱਖਦੇ ਆ। ਪਿਛਲੇ ਇਲੈਕਸ਼ਨਾਂ 'ਚ ਉਹਨਾਂ ਨੇ ਜਿਹੜਾ ਆ ਇਹ ਸੰਦੇਸ਼ ਦਿੱਤਾ ਸੀ ਕਿ ਮੈਂ ਰਾਜਨੀਤੀ ਤੋਂ ਵੱਖਰਾ ਰਹੂੰਗਾ ਜੀ। ਤੇ ਹੁਣ ਉਹ ਜਦੋਂ ਸੋਨੀਆ ਗਾਂਧੀ ਦਾ ਜਦੋਂ ਆ ਗਿਆ ਤੇ ਉਸ ਤੋਂ ਬਾਅਦ ਕਿਹੜੀਆਂ ਚੀਜ਼ਾਂ ਤੋਂ ਫਾਰਗ ਕੀਤਾ? ਇੱਕ ਤਰ੍ਹਾਂ ਦੇ ਨਾਲ ਸੰਦੇਸ਼ ਵੀ ਦੇ ਦਿੱਤਾ ਕਿ ਤੂੰ ਇੱਕ ਤਰ੍ਹਾਂ ਨਾਲ ਵੀ ਤੈਨੂੰ ਬਚਾਇਆ ਗਿਆ। ਪਰ ਸਨੀਲ ਜਾਖੜ ਸ਼ਾਇਦ ਛੱਡਣਾ ਵੀ ਚਾਹੁੰਦੇ ਆ, ਜਾਂ ਕਹਿ ਸਕਦੇ ਆ ਵੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੀ ਨਾਰਾਜ਼ਗੀ ਇੱਥੇ ਤੱਕ ਆ। ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਇਹਦੇ ਜੇ ਆਪਾਂ ਅਲਟਰਨੇਟਿਵ ਦੇਖੀਏ, ਉਹ ਵੀ ਬਾਰ-ਬਾਰ ਉਹਨਾਂ ਨੇ ਹਾਨੀ ਪਹੁੰਚਾਈ ਆ। ਉਹਨਾਂ ਨੇ ਬਾਰ-ਬਾਰ ਉਹ ਬੋਲਿਆ, ਪਰਸੋਂ ਜਿਹਦੀ ਗੱਲ ਆ ਕਿ ਉਹ ਬਿਜਲੀ ਜਿਹੜਾ ਹੋਏ ਆ ਉਹਨਾਂ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਪਹਿਲਾਂ ਤਾਂ ਗਵਰਨਰ ਨੂੰ ਮਿਲੇ ਆ, ਫਿਰ ਉਸ ਤੋਂ ਬਾਅਦ ਇਹਨਾਂ ਨੇ ਧਰਨਾ ਵੀ ਦਿੱਤਾ ਆ। ਹੁਣ ਉਹ ਜਦੋਂ ਪੁੱਛਿਆ ਗਿਆ ਰਾਜਾ ਵੜਿੰਗ ਤੋਂ, ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ। ਬਿਲਕੁਲ, ਤੁਸੀਂ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਗੱਲ ਕੀਤੀ, ਮੈਂ ਉਹਨਾਂ ਬਾਰੇ ਵੀ ਗੱਲ ਕਰਨੀ ਚਾਹੁੰਦਾ ਸੀ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਜਦੋਂ ਉਹਨਾਂ ਨੇ ਪ੍ਰੋਗਰਾਮ ਦਿੱਤਾ ਤਾਂ ਜਦੋਂ ਜਿਹੜੇ ਹੁਣ ਰਾਜਾ ਵੜਿੰਗ ਜਿਹੜੇ ਇਸ ਵਕਤ ਸੂਬਾ ਪ੍ਰਧਾਨ ਆ, ਉਹਨਾਂ ਨੂੰ ਪੁੱਛਿਆ ਗਿਆ ਇਹਦੇ ਬਾਰੇ ਤੇ ਉਹ ਕਹਿੰਦੇ ਕਿ ਇਹ ਕਾਂਗਰਸ ਦਾ ਕੋਈ ਪ੍ਰੋਗਰਾਮ ਨਹੀਂ, ਨਵਜੋਤ ਸਿੰਘ ਸਿੱਧੂ ਹੁਣਾਂ ਦਾ ਵੱਖਰਾ ਪ੍ਰੋਗਰਾਮ ਹੋਣਾ ਇਹਦੇ ਵਿੱਚ। ਜਦੋਂ ਉਸ ਤੋਂ ਬਾਅਦ ਜਦੋਂ ਹੁਣ ਇੱਕ ਵਾਰੀ ਪ੍ਰਸ਼ਾਂਤ ਕਿਸ਼ੋਰ ਹੁਣਾਂ ਦੀ ਚਰਚਾ ਛੇੜਦੀ ਆ ਕਿ ਉਹ ਸ਼ਾਇਦ ਕਾਂਗਰਸ ਨੂੰ ਜੁਆਇਨ ਕਰ ਸਕਦੇ, ਪਰ ਉਹਨਾਂ ਦਾ ਟਵੀਟ ਆਉਂਦਾ ਕਿ ਨਹੀਂ, ਮੇਰਾ ਫਿਲਹਾਲ ਕੋਈ ਇਰਾਦਾ ਨਹੀਂ ਗਾ, ਮੈਂ ਇਹਨੂੰ ਇਸ ਚੀਜ਼ ਨੂੰ ਨਕਾਰਦਾ ਆ। ਉਸ ਤੋਂ ਬਾਅਦ ਜਦੋਂ ਪ੍ਰਸ਼ਾਂਤ ਕਿਸ਼ੋਰ ਤੇ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਇੱਕ ਫੋਟੋ ਵਾਇਰਲ ਹੁੰਦੀ ਆ, ਉਹਨਾਂ ਦੀ ਮੀਟਿੰਗ ਹੁੰਦੀ ਜਿਹੜੀ ਦਿੱਲੀ, ਉਹਦੇ ਨਾਲ ਬਹੁਤ ਵੱਡੀ ਚਰਚਾ ਛਿੜ ਗਈ ਕਿ ਕੀ ਇਹ ਆਪਣੇ ਆਪ ਨੂੰ ਵੱਖ ਕਰ ਰਹੇ ਆ ਕਾਂਗਰਸ ਦੇ। ਤੁਸੀਂ ਕਿੱਦਾਂ ਦੇਖਦੇ ਹੋ? ਨਹੀਂ, ਦੇਖੋ, ਪ੍ਰਸ਼ਾਂਤ ਕਿਸ਼ੋਰ ਹੁਣਾਂ ਨੇ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਸਮਰਥਨ ਕੀਤਾ। ਅਸਲ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਸ਼ਾਮਲ ਹੋ ਸਕਦੇ ਸੀ। ਇਹਨਾਂ ਨੇ ਇੱਕ ਦਿੱਤਾ ਵੀ ਆ ਪਲਾਨ 2024 ਦਾ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਨੂੰ ਹੋਣਾ ਚਾਹੀਦਾ। ਬਿਲਕੁਲ, ਪਰ ਨਾਲ ਦੀ ਨਾਲ ਉਹ ਖੁੱਲਾ ਹੈਂਡ ਮੰਗਦੇ ਆ ਕਿ ਮੈਨੂੰ ਕੰਮ ਕਰਨ ਦਾ ਖੁੱਲੇ ਹੈਂਡ ਦਿੱਤੇ ਜਾਣ। ਬਿਲਕੁਲ ਉਸ ਤਰੀਕੇ ਦੇ ਨਾਲ ਜਿੱਦਾਂ ਨਵਜੋਤ ਸਿੰਘ ਸਿੱਧੂ ਨੂੰ ਦਿੱਤੇ ਸੀ, ਪਰ ਉਹਦਾ ਨੁਕਸਾਨ ਹੋਇਆ ਕਾਂਗਰਸ ਨੂੰ, ਕਿਉਂਕਿ ਕਾਂਗਰਸ ਇੱਕ ਸੰਵਿਧਾਨ ਦੇ ਅੰਡਰ ਚੱਲਣ ਵਾਲੀ, ਉਹਨਾਂ ਦਾ ਆਪਣਾ ਇੱਕ ਸੰਵਿਧਾਨ ਆ, ਉਹਦੇ ਅਕੋਰਡਿੰਗ ਉਹ ਕੰਮ ਕਰਦੇ ਆ। ਉਹਨਾਂ ਦੇ ਵਿੱਚ ਬਹੁਤੀਆਂ ਚੇਂਜਸ ਉਹ ਚਾਹੁੰਦੇ ਨਹੀਂ, ਜਦ ਕਿ ਸਮੇਂ ਦੀ ਹੁਣ ਲੋੜ ਆ ਕਿ ਉਹਦੇ ਵਿੱਚ ਚੇਂਜਸ ਕੀਤੀਆਂ ਜਾਣ, ਡਿਪਲੋਮੈਟਿਕ ਢੰਗ ਦੇ ਨਾਲ ਲੀਡਰਸ ਜਿਹੜੇ ਆ ਨਵੇਂ ਚੁਣੇ ਜਾਣ, ਨਵੀਂ ਲੀਡਰਸ਼ਿਪ ਯੂਥ ਨੂੰ ਜਿਹੜਾ ਅੱਗੇ ਲਿਆਂਦਾ ਜਾਵੇ। ਉਹਦੇ ਉੱਤੇ ਜਿਹੜਾ ਉਹ ਸ਼ਾਇਦ ਇਹੀ ਪ੍ਰਪੋਜ਼ਲ ਇਦਾਂ ਦੇ ਕੁਝ ਦਿੱਤੇ ਹੋਣੇ ਆ। ਪਰ ਨਾਲ ਦੀ ਨਾਲ ਕੁਝ ਜਿਹੜੇ ਲੋਕ ਆ ਉਹ ਵਿਰੋਧ ਦੇ ਵਿੱਚ ਵੀ ਆ। ਵਿਰੋਧ ਵਿੱਚ ਇਸੇ ਕਰਕੇ ਆ, ਉਹ ਕਹਿੰਦੇ ਆ ਵੀ ਇਹਨਾਂ ਦੀ ਵੱਖ-ਵੱਖ ਜਿਹੜੀਆਂ ਪਾਰਟੀਆਂ ਹੈਗੀਆਂ ਜਿਹੜੀਆਂ ਕਾਂਗਰਸ ਦੇ ਖਿਲਾਫ ਆ, ਉਹਨਾਂ ਦੇ ਨਾਲ ਵੀ ਇਹਦੇ ਸਮਝੌਤੇ ਹੋਏ ਆ, ਇਹ ਉਹਨਾਂ ਦੀ ਮਦਦ ਵੀ ਕਰਦਾ, ਇਹਦੇ ਉਹਨਾਂ ਦੇ ਨਾਲ ਰਿਲੇਸ਼ਨ ਵੀ ਬਹੁਤ ਵਧੀਆ। ਕਿਉਂਕਿ ਪ੍ਰਸ਼ਾਂਤ ਕਿਸ਼ੋਰ ਨੇ ਲਗਭਗ ਸਾਰੀਆਂ ਪਾਰਟੀਆਂ ਦੇ ਲਈ ਕੰਮ ਕੀਤਾ ਆ, ਸਾਰੀਆਂ ਪਾਰਟੀਆਂ ਨੂੰ ਸੁਝਾਅ ਦਿੱਤੇ, ਕਿਉਂਕਿ ਇੱਕ ਕੰਪਨੀ ਮੈਨ ਦੇ ਤੌਰ ਦੇ ਉੱਤੇ। ਸ਼ਾਇਦ ਹੋ ਸਕਦਾ ਕਿ ਕਾਂਗਰਸ ਇਹ ਨਹੀਂ ਐਕਸੈਪਟ ਕਰ ਰਹੀ, ਕਾਂਗਰਸ ਦੇ ਇਹ ਲੋਕ ਜਿਹੜੇ ਮੰਨਣ ਨੂੰ ਤਿਆਰ ਆ ਕਿ ਜੇ ਇਹ ਆਉਂਦਾ ਆ ਤੇ ਉਹਦੇ ਨਾਲ ਹੋ ਸਕਦਾ ਆ ਵੀ ਇਹ ਜਦੋਂ ਖੁੱਲੇ ਹੈਂਡ ਮਿਲਣੇ ਆ
ਉਹਦੇ ਵਿੱਚ ਇਦਾਂ ਦੇ ਪ੍ਰਪੋਜ਼ਲ ਲਿਆ ਸਕਦਾ ਵੀ ਉਹਨਾਂ ਦੇ ਜਿਹੜੇ ਹਿੱਤਾਂ ਨੂੰ ਨੁਕਸਾਨ ਹੋ ਸਕਦਾ। ਪਰ ਜਿਹੜੀ ਇਹ ਮੀਟਿੰਗ ਹੋਈ ਆ ਇਹਦੇ ਤੋਂ ਇਦਾਂ ਦੇ ਅੰਦਾਜ਼ੇ ਲੱਗ ਰਹੇ ਕਿ ਸ਼ਾਇਦ ਜਿਹੜੇ ਜਿੰਨੇ ਵੀ ਬੰਦੇ ਨਾਰਾਜ਼ ਆ, ਚਾਹੇ ਸੁਨੀਲ ਜਾਖੜ ਹੋਣਾ ਦੀ ਗੱਲ ਕਰੀਏ ਜਾਂ ਨਵਜੋਤ ਸਿੱਧੂ ਹੋਣਾ ਦੀ ਗੱਲ ਕਰੀਏ, ਇਹ ਇੱਕ ਵੱਖਰਾ ਧੜਾ ਬਣ ਸਕਦਾ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ। ਤੁਹਾਨੂੰ ਲੱਗਦਾ ਇਦਾਂ ਦਾ ਕੁਝ ਹੋ ਨਹੀਂ, ਜੇ ਸਕਦਾ? ਧੜਾ ਬਣਾ ਵੀ ਲੈਣਗੇ ਉਹਦਾ ਫਿਊਚਰ ਕੀ ਹੋਏਗਾ ਜੀ, ਉਹ ਕਿੱਧਰਲੇ ਪਾਸੇ ਜਾਣਗੇ, ਕੀ ਲੈ ਕੇ ਜਾਣਗੇ? ਕਿਉਂਕਿ ਸਾਰੇ ਅਪਣਾਏ ਹੋਏ ਲੋਕਾਂ ਨੇ ਦੇਖੇ ਹੋਇਆ। ਪਰ ਧੜਾ ਉਸ ਵੇਲੇ ਹੁੰਦਾ ਕਿ ਲੋਕਾਂ ਨੂੰ ਲੱਗੇ ਕਿ ਹਾਂ ਬਈ ਇਹ ਬੰਦਿਆਂ ਨੂੰ ਮੌਕਾ ਮਿਲਣਾ ਚਾਹੀਦਾ, ਜਿੱਦਾਂ ਆਮ ਆਦਮੀ ਪਾਰਟੀ ਨੂੰ ਮਿਲਿਆ। ਜੀ, ਹੁਣ ਨਵਜੋਤ ਸਿੰਘ ਸਿੱਧੂ ਹੋਣਾ ਹੀ ਪਹਿਲਾਂ ਇੰਨੀ ਵਾਰ MP ਰਹੇ ਆ ਜੀ, ਸਭ ਤੋਂ ਵੱਡੀ, ਜਿੱਦਾਂ ਹੁਣ ਭਗਵੰਤ ਮਾਨ ਹੋਣਾ ਨੇ ਕਿਹਾ ਵੀ ਇਹ ਬਿਜਲੀ ਮੰਤਰੀ ਰਹੇ ਸੀ, ਹੁਣ ਵਿਰੋਧ ਕਰਦੇ ਆ। ਇਹਨਾਂ ਨੂੰ ਵੀ ਤਾਂ ਪ੍ਰਪੋਜ਼ਲ ਆਇਆ ਸੀ ਬਿਜਲੀ ਮੰਤਰੀ ਦਾ, ਉਸ ਵੇਲੇ ਕੰਮ ਕਿਉਂ ਨਹੀਂ ਕੀਤਾ? ਹੁਣ ਇਹ ਕਹਿੰਦੇ ਅਸੀਂ ਧਰਨੇ ਦੇਣੇ ਆ। ਜਿਹੜੀਆਂ ਇਹ ਚੀਜ਼ਾਂ ਆ ਉਹ ਕਠਿਨਾਈ ਵਿੱਚ ਪਾ ਸਕਦੇ ਆ। ਸੁਨੀਲ ਜਾਖੜ ਹੋਣਾ ਦਾ ਮੇਨ ਗੱਲ ਇਹ ਆ ਕਿ ਜੇ ਇਹ ਇਕੱਠੇ ਵੀ ਹੋ ਜਾਂਦੇ ਆ ਕੀ ਫੇਰ ਇਹਨਾਂ ਦਾ ਇਤਫਾਕ ਬਣ ਸਕਦਾ? ਜੀ, ਇਤਫਾਕ ਨਵਜੋਤ ਸਿੰਘ ਸਿੱਧੂ ਮੈਨੂੰ ਤਾਂ ਲੱਗਦਾ ਨਹੀਂ ਉਹ ਕਿਸੇ ਦੇ ਨਾਲ ਵੀ ਉਹਦਾ ਇਤਫਾਕ ਬਣ ਸਕਦਾ। ਬਿਲਕੁਲ, ਇਹ ਬਹੁਤ ਵੱਡਾ ਸਵਾਲ ਹੈ ਕਿ ਜੇ ਇਕੱਠੇ ਵੀ ਹੋ ਜਾਂਦੇ ਤਾਂ ਇਹ ਰਲ ਕੇ ਚੱਲਣਗੇ। ਉਧਰ ਤੁਸੀਂ ਕਾਂਗਰਸ ਦੇ ਸੰਵਿਧਾਨ ਦੀ ਗੱਲ ਕੀਤੀ ਤਾਂ ਮੇਰੇ ਖਿਆਲ ਸੰਵਿਧਾਨ ਤਾਂ ਬੇਸ਼ੱਕ ਪਾਰਟੀ ਦਾ, ਪਰ ਜਿਸ ਤਰੀਕੇ ਨਾਲ ਪਿਛਲੇ ਕਈ ਸਾਲਾਂ ਤੋਂ ਜਾਂ ਕਹਿ ਲਈਏ ਜਾਂ ਪਿਛਲੇ 1.5 ਸਾਲ ਤੋਂ ਜਿਸ ਤਰੀਕੇ ਨਾਲ ਉੱਥੋਂ ਦੇ ਉਹਨਾਂ ਦੇ ਆਪਣੇ ਲੀਡਰ ਪਾਰਟੀ ਤੋਂ ਅਲੱਗ ਖੁੱਲ੍ਹ ਕੇ ਬੋਲਦੇ ਆ, ਚਾਹੇ ਆਪਾਂ ਨਵਜੋਤ ਸਿੰਘ ਸਿੱਧੂ ਹੋਣਾ ਦੀ ਗੱਲ ਕਰੀਏ ਜਾਂ ਸੁਨੀਲ ਜਾਖੜ ਜਾਂ ਜਿਵੇਂ ਪ੍ਰਨੀਤ ਕੌਰ, ਜਿਹੜੇ ਮਹਾਰਾਣੀ ਪ੍ਰਨੀਤ ਕੌਰ ਆ, ਉਹ ਜਿਸ ਤਰੀਕੇ ਖੁੱਲ੍ਹੇ ਆਮ ਜਿਹੜਾ ਆਪਣੇ ਜਿਹੜੇ ਮਹਾਰਾਜਾ ਜਿਹੜੇ ਕੈਪਟਨ ਸਾਹਿਬ ਆ ਉਹਨਾਂ ਦੇ ਹੱਕ 'ਚ ਬੋਲੇ, ਉਹਨਾਂ ਦੇ ਹੱਕ 'ਚ ਉਹਨਾਂ ਨੇ ਰੈਲੀ ਤੱਕ ਕੀਤੀ, ਪਰ ਉਹ ਅਜੇ ਤੱਕ ਕਾਂਗਰਸ 'ਚ ਆ। ਇਹ ਤੋਂ ਵੇਖ ਕੇ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਹੈ ਉਹ ਆਪਣੇ ਸੰਵਿਧਾਨ ਤੋਂ ਡੋਲਦੀ ਜ਼ਰੂਰ ਲੱਗਦੀ ਹੈ। ਦੇਖੋ ਇਹਦੇ ਵਿੱਚ ਇਹ ਹੈ ਕਿ ਉਹਨਾਂ ਨੂੰ ਇਹ ਲੱਗਦਾ ਕਿ ਜੇ ਕੱਢਣਾ ਸ਼ਾਇਦ 2024 ਦਾ ਹੁਣ ਗੋਲ ਆ, ਉਹਨਾਂ ਦੇ ਵਿੱਚ ਉਹਨਾਂ ਸਾਰਿਆਂ ਬੰਦਿਆਂ ਨੂੰ ਲੋੜ ਆ। ਜੀ, ਵਿਧਾਨ ਸਭਾਵਾਂ ਦੀਆਂ ਨੋ ਡਾਊਟ ਕਿ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਉਹਨਾਂ ਚੀਜ਼ਾਂ ਦਾ ਫਾਇਦਾ ਹੁੰਦਾ, ਪਰ ਲੋਕ ਸਭਾ ਮੇਨ ਸੈਂਟਰ ਪੁਆਇੰਟ ਉਹਨਾਂ ਦਾ ਲੋਕ ਸਭਾ ਆ। ਲੋਕ ਸਭਾ ਦੀਆਂ ਇਲੈਕਸ਼ਨ ਹੁਣ 2024 ਦੀਆਂ ਆ ਰਹੀਆਂ। ਪੰਜਾਬ ਇਦਾਂ ਦਾ ਰਾਜ ਆ ਜਿਹਦੇ ਵਿੱਚ ਉਮੀਦ ਆ ਕਾਂਗਰਸ ਨੂੰ ਕਿ ਪੁਨਰ ਸਰਜੀਤ ਹੋ ਸਕਦੀ ਆ। ਰਾਜਸਥਾਨ ਦੇ ਵਿੱਚ ਉਹਨਾਂ ਨੂੰ ਉਮੀਦ ਆ, ਚਲੋ ਹਰਿਆਣੇ ਦੇ ਵਿੱਚ ਥੋੜੀ ਜਿਹੀ ਉਮੀਦ ਆ ਕਿ ਅਸੀਂ ਆ ਸਕਦੇ ਹਾਂ। ਬਾਕੀ ਜਿਹੜੀਆਂ ਸਟੇਟਸ ਆ ਉਹਨਾਂ ਵਿੱਚੋਂ ਤਾਂ ਹੁਣ ਇਹਨਾਂ ਦਾ ਲਗਭਗ ਸਫਾਇਆ ਹੀ ਆ, ਕਿਤੇ ਉਮੀਦ ਦੀ ਕਰਨ ਲੱਗਦੀ ਨਹੀਂ। ਜੇ ਆਪਾਂ ਯੂਪੀ ਦੀ ਗੱਲ ਕਰ ਲਈਏ, ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ, ਮੱਧ ਪ੍ਰਦੇਸ਼ ਦੇ ਭਾਵੇਂ ਕਿ ਕਾਂਟੇ ਦੀ ਟੱਕਰ ਆ, ਪਰ ਉੱਥੇ ਵੀ ਲੱਗਦਾ ਨਹੀਂ। ਹੁਣ ਗੁਜਰਾਤ ਦੇ ਵਿੱਚ ਵੀ ਇਹਨਾਂ ਦਾ ਹੁਣ ਸਰੇ ਗਿਆ। ਇਸ ਕਰਕੇ ਇਹਨਾਂ ਨੂੰ ਲੱਗਦਾ ਵੀ ਜਿਹੜੇ ਸਟੇਟ ਜਿਹੜੇ ਆ ਜਿਹਨਾਂ ਤੇ ਅਸੀਂ ਫੇਕ ਕਰ ਸਕਦੇ ਆ, ਉਹਨਾਂ ਦੇ ਵਿੱਚ ਉਹ ਲੀਡਰ ਜਿਹੜੇ ਨਾਰਾਜ਼ ਵੀ ਹੁੰਦੇ ਆ ਉਹ ਘੱਟੋ ਘੱਟ ਬਾਹਰ ਨਾ ਕੱਢੀਏ, ਕਿਉਂਕਿ ਉਹ ਬਾਹਰ ਕੱਢਣ ਦੇ ਨਾਲ ਫਾਇਦਾ ਤਾਂ ਹੋਣਾ ਨਹੀਂ। ਘੱਟੋ ਘੱਟ ਇੱਦਾਂ ਲੈ ਕੇ ਇਹਨਾਂ ਨੂੰ ਚੱਲ ਪਈਏ ਤੇ ਪਰ ਉਹਦਾ ਜਿਹੜਾ ਰਿਜ਼ਲਟ ਆ ਉਹ ਕੀ ਨਿਕਲਦਾ ਉਹ 2024 ਚ ਪਤਾ ਲੱਗ ਜਾਣਾ। ਜਿੱਦਾਂ ਤੁਸੀਂ ਕਿਹਾ ਕਿ ਬਾਕੀ ਤਾਂ ਸਾਰੀਆਂ ਥਾਵਾਂ ਤੋਂ ਜਿਹੜਾ ਸਫਾਇਆ ਲਗਭਗ ਹੋ ਚੁੱਕਾ, ਜਿਹੜਾ ਪੰਜਾਬ ਹੈ ਉਹ ਤੋਂ ਉਮੀਦ ਹੈ, ਪਰ ਜਿਸ ਤਰੀਕੇ ਨਾਲ ਇੱਥੇ ਗਤੀਵਿਧੀਆਂ ਹੁੰਦੀਆਂ ਮੈਨੂੰ ਲੱਗਦਾ ਤਾਂ ਨਹੀਂ ਕਿ ਮੁੜ ਸੁਰਜੀਤ ਹੋਣਗੇ। ਪਰ ਖੈਰ ਆਉਣ ਵਾਲੇ ਦਿਨਾਂ 'ਚ ਜਾਂ 2024 ਤੱਕ ਇਹਦਾ ਜਿਹੜਾ ਚੀਜ਼ ਹੈ ਇਹ ਵੀ ਸਾਫ਼ ਹੋ ਜੂ। ਤੁਸੀਂ ਦਲਜੀਤ ਜੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪੰਜਾਬ ਦੀ ਆ ਉਹ ਇੱਕ ਵਾਰ ਫਿਰ ਤੋਂ ਬਹੁਤ ਚਰਚਾ ਜਾਂ ਪਹਿਲਾਂ ਤੋਂ ਹੁੰਦਾ ਸੀ ਕਿ ਵੋਟਾਂ ਤੋਂ ਪਹਿਲਾਂ ਰੌਲਾ ਪੈਂਦਾ ਤੇ ਵੋਟਾਂ ਤੋਂ ਬਾਅਦ ਜਿਹੜਾ ਪਹਿਲਾ ਸਾਲ ਆ ਉਹ ਤਾਂ ਪੂਰਾ ਲਗਭਗ ਸ਼ਾਂਤੀ 'ਚ ਨਿਕਲਦਾ ਸੀ। ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਰੋਜ਼ ਜਿਹੜੇ ਧਰਨੇ ਲੱਗ ਰਹੇ ਆ, ਮੁਜ਼ਾਹਰੇ ਹੋ ਰਹੇ ਆ, ਇੱਕ ਵਾਰ ਫੇਰ ਹੁਣ ਜਿਹੜਾ ਧਰਨਾ ਲੱਗੇ ਆ ਵਿਰੋਧੀ, ਫੇਰ ਇੱਕ ਵਾਰੀ ਪ੍ਰੈਸ ਕਾਨਫਰੰਸਾਂ ਹੋਈਆਂ, ਪ੍ਰੈਸ ਨੋਟ ਜਾਰੀ ਹੋਏ ਆ, ਕਿਉਂਕਿ ਜਿਹੜੇ ਭਗਵੰਤ ਮਾਨ ਹੋਣੀ ਆ ਤੇ ਪੰਜਾਬ ਦੀ ਸਰਕਾਰ ਤੇ ਦਿੱਲੀ ਦੀ ਸਰਕਾਰ, ਉਹਦੇ ਵਿੱਚ ਇੱਕ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੋਇਆ, ਉਹਦੇ ਬਾਰੇ ਜ਼ਰੂਰ ਚਰਚਾ ਕਰੀਏ ਆਪਾਂ। ਦੇਖੋ ਕੇਜਰੀਵਾਲ ਹੋਣਾ ਨੇ ਇਹ ਕਿਹਾ ਸੀਗਾ ਜਦੋਂ ਇਲੈਕਸ਼ਨ ਸੀਗੀਆਂ ਵੀ 1 ਅਪ੍ਰੈਲ ਤੋਂ ਬਾਅਦ ਨਾ ਤਾਂ ਇੱਥੇ ਅਸੀਂ ਕੋਈ ਧਰਨਾ ਲੱਗਣ ਦੇਣਾ ਪੰਜਾਬ ਦੇ ਵਿੱਚ, ਨਾ ਅਸੀਂ ਕਦੇ ਕੋਈ ਖੁਦਕੁਸ਼ੀ ਹੋਣ ਦੇਣੀ। ਬਿਲਕੁਲ 1 ਅਪ੍ਰੈਲ ਤੋਂ ਤੁਸੀਂ ਸਾਨੂੰ ਲੈ ਕੇ ਆਓ। ਹੁਣ ਉਹ ਕੁਛ ਵੀ ਅਜੇ ਤੱਕ ਚੇਂਜ ਨਹੀਂ ਹੋਇਆ। ਨੋ ਡਾਊਟ ਕਿ ਉਹਦੇ ਲਈ ਟਾਈਮ ਲੱਗਦਾ, ਪਰ ਉਹ ਜਿਹੜੇ ਵਾਅਦੇ ਆ ਉਹ ਕਰ ਦਿੱਤੇ ਆ, ਉਹ ਫਿਰ ਵਿਰੋਧੀ ਧਿਰਾਂ ਨੂੰ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਕੁਛ ਨਾ ਕੁਛ ਮਿਲਦਾ। ਲੋਕਤੰਤਰ ਦੀ ਦੇਖੋ ਖੂਬਸੂਰਤੀ ਇਹੀ ਆ ਕਿ ਵਿਰੋਧੀ ਧਿਰ ਨਿਗਾਹ ਰੱਖਦਾ ਸਰਕਾਰ ਦੇ ਉੱਤੇ। ਬਹੁਤ ਸਾਰੇ ਲੋਕ ਆ ਉਹ ਇਹ ਤੇ ਕਿੰਤੂ ਪਰੰਤੂ ਵੀ ਕਰਦੇ ਆ ਵੀ ਆਮ ਆਦਮੀ ਪਾਰਟੀ ਨੂੰ ਟਾਈਮ ਤਾਂ ਦਿਓ, ਤੁਸੀਂ ਕਿਉਂ ਹੁਣੇ ਭੰਡਣ ਲੱਗ ਗਏ ਆ। ਅਸਲ ਦੇ ਵਿੱਚ ਲੋਕਤੰਤਰ ਦੇ ਵਿੱਚ ਖੁੱਲਾ ਕਦੀ ਵੀ ਨਹੀਂ ਸਰਕਾਰ ਨੂੰ ਛੱਡਿਆ ਜਾਂਦਾ, ਭਾਵੇਂ ਉਹਨੇ 1 ਦਿਨ ਕੰਮ ਕੀਤਾ ਭਾਵੇਂ 2 ਦਿਨ। ਵਿਰੋਧੀ ਧਿਰ ਨੇ ਜਿੰਨਾ ਚਿਰ ਤੱਕ ਉਹਦੇ ਕੰਨ ਨਹੀਂ ਖਿੱਚਣੇ ਉਹਨੇ ਕੰਮ ਨਹੀਂ ਵਧੀਆ ਕਰਨਾ, ਕਿਉਂਕਿ ਉਹਦੀਆਂ ਗਲਤੀਆਂ ਹੋਣੀਆਂ। ਗਲਤੀਆਂ ਦੇ ਵਿੱਚੋਂ ਜੇ ਇਹ ਦੱਸਣੀਆਂ ਕਿਹੜੀਆਂ ਗਲਤੀਆਂ ਵਿਰੋਧੀ ਧਿਰ ਨੇ। ਹੁਣ ਜਿੱਦਾਂ ਹੁਣ ਆਹ ਰੇਹੜੀਆਂ ਵਾਲਾ ਮੁੱਦਾ ਸੀ, ਮੋਟਰਸਾਈਕਲ ਵਾਲਾ ਜਿਹੜਾ ਮੋਟਰਸਾਈਕਲ ਦੀ ਰੇਹੜੀਆਂ ਦਾ ਸੀ, ਉਹ ਬਿਊਰੋਕਰੇਟਸ ਨੇ ਕਰ ਦਿੱਤਾ, ਨੌਕਰਸ਼ਾਹੀ ਨੇ ਕਰ ਦਿੱਤਾ, ਜਦ ਕਿ ਸਰਕਾਰ ਨੂੰ ਇਸ ਗੱਲ ਦਾ ਪਤਾ ਨਹੀਂ। ਫਿਰ ਉਹ ਜਦੋਂ ਵਿਰੋਧੀ ਧਿਰਾਂ ਨੇ ਆਵਾਜ਼ ਉਠਾਈ ਆ
ਤਾਂ ਉਸ ਤੋਂ ਬਾਅਦ ਦੇਖੋ ਡਿਸੀਜਨ ਚੇਂਜ ਵੀ ਕਰਨੇ ਪਏ ਆ। ਜੀ। ਫਿਰ ਉਸ ਤੋਂ ਬਾਅਦ ਬਿਜਲੀ ਦੇ ਇਹਨਾਂ ਦਾ ਕੁਝ ਸੀਗਾ, ਉਸ ਤੋਂ ਬਾਅਦ ਵਿਰੋਧੀ ਧਿਰ ਨੇ ਉੱਤੇ ਵੀ ਗੱਲ ਹੋਈ ਹੈ, ਭਾਵੇਂ ਕਿ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਵੀ ਆਵਾਜ਼ ਉਠਾਈ ਆ, ਬਿਲਕੁਲ। ਪਰ ਵਿਰੋਧੀ ਧਿਰਾਂ ਇਹਨਾਂ ਚੀਜ਼ਾਂ ਨੂੰ ਜੇ ਉਠਾਉਣਗੀਆਂ ਨਹੀਂ, ਜੀ। ਫਿਰ ਉਸ ਤੋਂ ਬਾਅਦ ਸਰਕਾਰ ਚੰਗਾ ਕੰਮ ਕਰ ਨਹੀਂ ਸਕਦੀ ਹੁੰਦੀ, ਭਾਵੇਂ ਕੋਈ ਵੀ ਸਰਕਾਰ ਹੋਵੇ। ਇਸ ਕਰਕੇ ਇਹ ਕਹਿਣਾ ਕਿ ਨਹੀਂ ਜੀ ਇਹਨਾਂ ਨੂੰ ਭੰਡੀ ਪ੍ਰਚਾਰ ਕਰਨਾ ਹੀ ਨਹੀਂ ਚਾਹੀਦਾ, ਇਹ ਗਲਤ ਆ। ਤੇ ਹੁਣ ਦੂਜੇ ਪਾਸੇ ਆਪਾਂ ਇਹ ਦੇਖਦੇ ਕਿ ਜਿਹੜਾ ਆਮ ਆਦਮੀ ਪਾਰਟੀ ਆ, ਆਮ ਆਦਮੀ ਪਾਰਟੀ ਦੇ ਵਿੱਚ ਵੀ ਇੱਕ ਦਵੰਦ ਚੱਲ ਰਿਹਾ ਕਿ ਕੀ ਅਸੀਂ ਦਿੱਲੀ ਦੇ ਕੋਲ ਜਾਈਏ ਜਾਂ ਅਸੀਂ ਨਾ ਜਾਈਏ। ਹੁਣ ਇਹਦੇ ਵਿੱਚ ਇਹ ਹੈ ਕਿ ਦਿੱਲੀ ਸਰਕਾਰ ਦੇ ਕੋਲੇ ਗਏ ਆ, ਇੱਕ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੋ ਗਿਆ ਭਗਵੰਤ ਮਾਨ ਤੇ ਕੇਜਰੀਵਾਲ ਦੇ ਵਿਚਕਾਰ। ਇਹਦੇ ਵਿੱਚ ਕੋਈ ਬੁਰਾਈ ਨਹੀਂ। ਅਸੀਂ ਲੋਕ ਜਿਹੜੇ ਸਾਡੇ ਲੀਡਰ ਆ ਚੁਣੇ ਹੋਏ ਆ, ਇੱਥੇ ਆਸਟ੍ਰੇਲੀਆ ਵਿੱਚ ਵੀ ਆਉਂਦੇ ਰਹੇ ਆ, ਚਾਈਨਾ ਜਾਂਦੇ ਰਹੇ ਆ, ਅਮਰੀਕਾ ਕੈਨੇਡਾ ਦੇ ਵਿੱਚ ਜਾਂਦੇ ਰਹੇ ਆ। ਉੱਥੇ ਜਾ ਕੇ ਕਿਹਾ ਤਾਂ ਇਹ ਜਾਂਦਾ ਸੀ, ਨਾਲ ਆਪਣੇ ਪਰਿਵਾਰ ਨੂੰ ਵੀ ਲੈ ਜਾਂਦੇ ਸੀ ਕਿ ਅਸੀਂ ਜਾ ਕੇ ਉੱਥੋਂ ਕੁਝ ਸਿੱਖ ਕੇ ਆਈਏ। ਉੱਥੋਂ ਕੋਈ ਇਦਾਂ ਦਾ ਕੁਝ, ਚਾਹੇ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ, ਚਾਹੇ ਹੈਲਥ ਦੇ ਵਿੱਚ, ਚਾਹੇ ਸੜਕਾਂ ਦੇ ਮਾਮਲੇ ਦੇ ਵਿੱਚ, ਕਿ ਜਦੋਂ ਇਹ ਗੱਲਾਂ ਕੀਤੀਆਂ ਜਾਂਦੀਆਂ ਸੀ ਅਸੀਂ ਕੈਲੀਫੋਰਨੀਆ ਬਣਾਉਣਾ, ਉਹ ਕੈਲੀਫੋਰਨੀਆ ਬਣਾਉਣ ਦੀ ਗੱਲ ਇਹੀ ਕੀਤੀ ਜਾਂਦੀ ਸੀ ਕਿ ਕੈਲੀਫੋਰਨੀਆ ਵਰਗਾ ਅਸੀਂ ਦੇਖਿਆ ਜਾਂ ਉੱਥੇ ਦੇ ਪਲਾਨ ਲਿਆ ਜਾਂਦਾ। ਇਹਦੇ ਵਿੱਚ ਕੋਈ ਡਾਊਟ ਨਹੀਂ ਕਿ ਇਦਾਂ ਦੀਆਂ ਚੀਜ਼ਾਂ, ਇਹ ਇੱਕ ਭਾਈਵਾਲ, ਕਿਉਂਕਿ ਸਟੇਟਾਂ ਦੇ ਆਪਸੇ ਬਹੁਤ ਮੁੱਦੇ ਆ, ਸਟੇਟਾਂ ਦੀ ਆਪਸ ਵਿੱਚ ਲੜਾਈ ਆ। ਜੇ ਰੱਖ ਲਈਏ ਆਪਾਂ ਵੀ ਪੰਜਾਬ ਹਰਿਆਣੇ ਦਾ ਕਿੱਡਾ ਵੱਡਾ ਇਸ਼ੂ ਆ, ਜੰਮੂ ਕਸ਼ਮੀਰ ਦੇ ਨਾਲ ਸਾਡੇ ਕਿੱਡੇ ਇਸ਼ੂਜ਼ ਹੈਗੇ ਆ, ਹਿਮਾਚਲ ਦੇ ਨਾਲ ਇਸ਼ੂਜ਼ ਹੋ ਸਕਦੇ ਆ। ਪਰ ਜਦੋਂ ਅਸੀਂ ਇਦਾਂ ਦੀਆਂ ਸ਼ੇਅਰਿੰਗ ਪ੍ਰੋਗਰਾਮ ਕਰਨ ਲੱਗੇ ਆ, ਇਹਦੇ ਨਾਲ ਲੋਕ ਇੱਕ ਦੂਜੇ ਦੇ ਨੇੜੇ ਆਉਣਗੇ। ਪਰ ਦਲਜੀਤ ਜੀ, ਬੇਸ਼ੱਕ ਇੱਕ ਦੂਜੇ ਨਾਲ ਰਲ ਕੇ ਚੱਲਣ 'ਚ ਕੋਈ ਬੁਰਾਈ ਨਹੀਂ, ਇੱਕ ਦੂਜੇ ਤੋਂ ਸਿੱਖਣ 'ਚ ਕੋਈ ਬੁਰਾਈ ਨਹੀਂ, ਪਰ ਜਿਸ ਤਰੀਕੇ ਨਾਲ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਉਹਨਾਂ ਦੇ ਜਿਹੜੇ ਵਲੰਟੀਅਰਸ ਆ ਜਾਂ ਉਹਨਾਂ ਦੇ ਜਿਹੜੇ ਉਹਨਾਂ ਦੇ ਨਾਲ ਦੇ, ਉਹ ਕਹਿੰਦੇ ਕਿ ਇਹ ਸਮਝੌਤਾ ਬਹੁਤ ਵਧੀਆ ਹੋਇਆ। ਜੇਕਰ ਆਪਣਾ ਵਿਰੋਧੀਆਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਕਿ ਭਗਵੰਤ ਮਾਨ ਜਿਹੜਾ ਆ ਉਹ ਸਿੱਧਾ ਪੰਜਾਬ ਨੂੰ ਕੇਜਰੀਵਾਲ ਕੋਲ ਸੌਂਪ ਆਇਆ, ਭਗਵੰਤ ਮਾਨ ਇੱਕ ਰਬੜ ਦੀ ਮੋਹਰ ਬਣ ਕੇ ਰਹਿ ਗਿਆ। ਤੁਸੀਂ ਇਸ ਮੇਰਾ ਇੱਥੇ ਜਿਹੜਾ ਕੁਐਸਚਨ ਆ ਉਹ ਇਹ ਬਣਦਾ ਕਿ ਜਿਹੜਾ ਸਮਝੌਤਾ ਲਿਖਤੀ ਜਾਂ ਰਿਟਨ ਐਗਰੀਮੈਂਟ ਕਰਨ ਦੀ ਲੋੜ ਕੀ ਪੈ ਗਈ? ਅਸੀਂ ਉਦਾਂ ਵੀ ਤਾਂ ਪੰਜਾਬ ਤੋਂ ਸਿੱਖ ਸਕਦੇ, ਪੰਜਾਬ ਦਿੱਲੀ ਤੋਂ ਸਿੱਖ ਸਕਦਾ, ਦਿੱਲੀ ਪੰਜਾਬ ਤੋਂ ਸਿੱਖ ਸਕਦੀ ਹੈ। ਲਿਖਣ ਦੀ ਇਸ ਕਰਕੇ ਲੋੜ ਪੈ ਗਈ 10 ਜਾਂ 11 ਜਾਂ 12 ਅਪ੍ਰੈਲ ਦੀ ਗੱਲ ਆ, 2-3 ਵੀਕ ਪਹਿਲਾਂ ਕੇਜਰੀਵਾਲ ਨੇ ਜਿਹੜਾ ਮੁੱਖ ਸਕੱਤਰ ਆ, ਮੁੱਖ ਸਕੱਤਰ ਕੌਣ ਹੁੰਦਾ? ਜਿਹਦੇ ਅੰਡਰ ਸਾਰਾ ਅਫਸਰਸ਼ਾਹੀ ਆ। ਅਫਸਰ ਨੂੰ ਕਿੱਥੇ ਲਾਉਣਾ, ਕਿੱਦਾਂ ਸੈੱਟ ਕਰਨਾ, ਉਹ ਅਫਸਰਾਂ ਦਾ ਮੁਖੀ ਆ, ਜਿਹਦੇ ਸਿੱਧੀ ਤਾਲਮੇਲ ਸਰਕਾਰ ਦੇ ਨਾਲ ਰੱਖਣਾ। ਮੁੱਖ ਸਕੱਤਰ ਨੌਕਰਸ਼ਾਹੀ ਦਾ ਸਭ ਤੋਂ ਵੱਡਾ ਅਹੁਦਾ, ਤੇ ਕੇਜਰੀਵਾਲ ਉਹਨੂੰ ਉੱਥੇ ਬੁਲਾਉਂਦਾ ਦਿੱਲੀ ਦੇ ਵਿੱਚ, ਉਹਨੂੰ ਸੰਮਨ ਕਰਦਾ, ਉੱਥੇ ਆਉਂਦਾ। ਦੂਜੇ ਪਾਸੇ ਨਾਲ ਲੈ ਕੇ ਜਾਂਦੇ ਚੇਅਰਮੈਨ ਬਿਜਲੀ ਬੋਰਡ ਦਾ, ਜਿਹੜਾ ਚੇਅਰਮੈਨ ਆ, ਉਹਨੂੰ ਵੀ ਬੁਲਾਇਆ ਜਾਂਦਾ ਉੱਥੇ, ਬਿਜਲੀ ਬੋਰਡ ਦੇ ਹੋਰ ਅਧਿਕਾਰੀਆਂ ਨੂੰ ਵੀ ਬੁਲਾਇਆ ਜਾਂਦਾ, ਜਦ ਕਿ ਉਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਬੁਲਾਇਆ ਜਾਂਦਾ। ਹੋ ਸਕਦਾ ਉਹਨਾਂ ਦਾ ਬਹੁਤ ਵਧੀਆ ਹੋਵੇ ਕਿ ਅਸੀਂ ਕਿੱਦਾਂ ਕੰਮ ਕਰਨਾ, ਪਰ ਉਸ ਗੱਲ ਦੀ ਲੋਕਾਂ ਨੇ ਬਹੁਤ ਵਿਰੋਧਤਾ ਕੀਤੀ ਕਿ ਪੰਜਾਬ ਸਰਕਾਰ ਦਾ ਆਫੀਸਰ, ਉਹਨੂੰ ਇਹ ਕੌਣ ਹੁੰਦਾ, ਕਿਹੜੇ ਸੰਵਿਧਾਨਕ ਅਹੁਦੇ ਦੇ ਤਹਿਤ ਇਹਨੇ ਸੱਦ ਲਿਆ ਉੱਥੇ? ਇਹਦੇ ਵਿੱਚ ਬਿਲਕੁਲ ਇਹ ਕੁਐਸਚਨ ਵੀ ਬਣਦਾ, ਕਿਉਂਕਿ ਸੰਮਨ ਕਰਨਾ, ਇੱਕ ਤਰੀਕੇ ਨਾਲ ਬੁਲਾਉਣਾ ਉੱਥੇ ਕਿ ਉਹਦੇ ਤੋਂ ਸਵਾਲ ਜਵਾਬ ਕਰਨੇ, ਇਹਦਾ ਹੱਕ ਤਾਂ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਬਣਦਾ। ਤੇ ਜਿੱਦਾਂ ਤੁਸੀਂ ਕਿਹਾ ਕਿ ਉਹਦੇ ਵਿੱਚ ਜਿਹੜੇ ਭਗਵੰਤ ਮਾਨ ਹੁਣੀ ਗੈਰ ਹਾਜ਼ਰ ਆ, ਤਾਂ ਸਵਾਲ ਤਾਂ ਖੜਦੇ ਆ ਵੀ ਜੇ ਉਹ ਜ਼ਿਆਦਾ ਹੈਗਾ ਇੱਥੇ ਆ ਕੇ ਉਹਨੂੰ ਮਿਲਣ, ਉਹ ਕਿਉਂ ਉੱਥੇ ਗਿਆ ਕਿ ਪੰਜਾਬ ਦੇ ਮੁੱਦੇ ਉਹ ਕਿਉਂ ਕਰੂੰਗਾ? ਅਸਲ ਵਿੱਚ ਹੁਣ ਇਹ ਜਿਹੜਾ ਐਗਰੀਮੈਂਟ ਹੋਇਆ, ਇਸ ਤੋਂ ਬਾਅਦ ਹੁਣ ਇਹ ਸਵਾਲ ਨਹੀਂ ਉਤਪੰਨ ਹੋਣਾ। ਹੁਣ ਉਹਨਾਂ ਨੇ ਕਹਿਣਾ ਜੀ ਸਾਡੇ ਕੋਲ ਤਾਂ ਦੇਖੋ, ਉਸ ਵੇਲੇ ਇਹ ਪੁੱਛਿਆ ਗਿਆ, ਵਿਰੋਧੀ ਧਿਰਾਂ ਨੇ ਵੀ ਇਹ ਗੱਲ ਕਹੀ ਆ ਵੀ ਇਹਨੂੰ ਪੈਸੇ ਜਿਹੜਾ ਇਹਦੇ ਉੱਤੇ ਖਰਚ ਹੋਇਆ, ਤੇ ਦਿੱਲੀ ਸਰਕਾਰ ਦੇਗੀ ਜਾਂ ਪੰਜਾਬ ਦੇਗੀ? ਇਹਦਾ ਖਰਚਾ ਕੌਣ ਦੇਗਾ? ਕਿਹੜਾ ਸੰਵਿਧਾਨਕ ਹੱਕ ਆ ਜਿਹਦੇ ਤਹਿਤ ਕੇਜਰੀਵਾਲ ਨੇ ਉੱਥੇ ਸੱਦਿਆ? ਹੁਣ ਕੀ ਆ ਕਿ ਉਹਦੇ ਕੋਲ ਹੁਣ ਸੰਵਿਧਾਨਕ ਹੱਕ ਆ। ਹੁਣ ਕੱਲ ਨੂੰ ਕੋਈ ਆਫੀਸਰ ਉੱਥੇ ਦਿੱਲੀ ਸੱਦਦਾ, ਇਹਨੇ ਕਹਿਣਾ ਦੇਖੋ ਜੀ ਸਾਡਾ ਤਾਂ ਐਗਰੀਮੈਂਟ ਹੋਇਆ। ਪਰ ਇਹ ਤਾਂ ਫਿਰ ਜਿਹੜੀ ਗੱਲ ਵਿਰੋਧੀ ਕਹਿੰਦੇ ਸੀ ਕਿ ਜਿਸ ਤਰੀਕੇ ਨਾਲ ਕੇਜਰੀਵਾਲ ਪਹਿਲੋਂ ਸਿੱਧੇ ਤਰੀਕੇ ਨਾਲ ਕਾਬਜ ਹੋਣਾ ਚਾਹੁੰਦਾ ਸੀਗਾ ਇੱਥੇ ਪੰਜਾਬ ਤੇ, ਹੁਣ ਉਹਨੂੰ ਸਿੱਧਾ ਹੱਕ ਮਿਲ ਗਿਆ, ਉਹਦੇ ਵਿੱਚ ਕਿਤੇ ਨਾ ਕਿਤੇ ਸੱਚਾਈ ਦਿਸਦੀ ਹੈ। ਸੱਚਾਈ ਤਾਂ ਹੈ ਇਸ ਗੱਲ ਦੇ ਵਿੱਚ, ਪਰ ਮੈਂ ਫਿਰ ਇੱਥੇ ਗੱਲ ਕਹਿੰਦਾ ਕਿ ਜੇ ਕੁਝ ਉਹਦੇ ਲਈ ਚੰਗਾ ਹੋ ਰਿਹਾ, ਜੇ ਉਹ ਨੌਲੇਜ ਸ਼ੇਅਰਿੰਗ ਹੋਣੀ ਚਾਹੀਦੀ, ਹੋਰ ਸਟੇਟਾਂ ਨਾਲ ਵੀ ਹੋਣੀ ਚਾਹੀਦੀ ਹੈ ਕਿ ਦੇਖੋ ਇਹਦੇ ਵਿੱਚ ਹਰ ਸਟੇਟ ਦਾ ਆਪਣਾ ਕਿਸੇ ਦੇ ਵਿੱਚ ਕੁਝ ਵਧੀਆ ਕੀਤਾ ਹੀ ਹੁੰਦਾ। ਹੁਣ ਖੇਤੀ ਸੈਕਟਰ ਦੇ ਵਿੱਚ ਅਸੀਂ ਗੱਲ ਕਰ ਲਈਏ, ਪੰਜਾਬ ਦੇ ਜਦੋਂ ਹਰੀ ਕ੍ਰਾਂਤੀ ਆਈ ਆ, ਇਦੋਂ ਵੱਡਾ ਕੋਈ ਕਦਮ ਕਿਤੇ ਸੀ? ਪੰਜਾਬ ਹਰਿਆਣੇ ਦੇ ਵਿੱਚ ਐਡਾ ਵੱਡਾ ਬੂਸਟ ਕਰ ਜਾਣਾ ਖੇਤੀਬਾੜੀ ਨੂੰ, ਕਿੱਦਾਂ ਕਰ ਗਿਆ? ਫਿਰ ਡਿਕਲਾਈਨ ਕਿੱਦਾਂ ਹੋ ਗਿਆ? ਬਾਕੀ ਸਟੇਟ ਉਹ ਤੋਂ ਸਿੱਖ ਸਕਦੇ ਆ ਕਿ ਕੀ ਕਾਰਨ ਹੋ ਗਿਆ ਕਿ ਇਦਾਂ ਥੱਲੇ ਚਲੇ ਗਿਆ।
ਪੰਜਾਬ ਸਟੇਟ ਜਿਹਦੀ GDP ਨੰਬਰ 1 ਤੇ ਸੀ 2000 ਤੋਂ ਪਹਿਲਾਂ, ਜੀ ਇਸ ਵੇਲੇ 17ਵੇਂ 18ਵੇਂ ਨੰਬਰ ਤੇ ਚਲੇ ਗਿਆ। ਕਾਰਨ ਕੀ ਹੋ ਗਿਆ ਉਹਦਾ? ਜੀ ਇਹ ਤੋਂ ਹੋਰ ਸਟੇਟਾਂ ਜਿਹੜੀਆਂ ਆ ਸਿੱਖ ਸਕਦੀਆਂ। ਜੀ ਜਿਹੜੇ ਤਾਮਿਲਨਾਡੂ, ਗੁਜਰਾਤ ਵਰਗੇ ਸਟੇਟ, ਮਹਾਰਾਸ਼ਟਰ ਵਰਗੇ ਸਟੇਟ ਜਿਹੜੇ ਸਾਡੇ ਤੋਂ ਥੱਲੇ ਸੀ, ਉਹ ਅੱਗੇ ਕਿੱਦਾਂ ਚਲੇ ਗਏ? ਜੀ ਇਹਦੇ ਤੋਂ ਪੰਜਾਬ ਸਿੱਖ ਸਕਦਾ ਵੀ ਉਹ ਕਿਹੜੀਆਂ ਪਾਲਿਸੀਜ਼ ਉਹਨਾਂ ਨੇ ਬਣਾਈਆਂ। ਜੀ ਤੇਲੰਗਾਨਾ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਉਹਨਾਂ ਦੀ ਜਿਹੜੀ ਮਾਈਨਿੰਗ ਪਾਲਿਸੀ ਆ ਕਿੱਦਾਂ ਦੀ ਆ। ਫਿਰ ਬਾਕੀ ਸਟੇਟਾਂ ਤੋਂ ਅਸੀਂ ਐਕਸਾਈਜ਼ ਦੀਆਂ ਜਿਹੜੀਆਂ ਸਾਡੀਆਂ ਸਮੱਸਿਆਵਾਂ, ਐਕਸਾਈਜ਼ ਕਿੱਦਾਂ ਕੰਮ ਕਰਦਾ। ਕੇਰਲਾ ਵਿੱਚ ਵੀ ਬਹੁਤ ਵਧੀਆ ਐਜੂਕੇਸ਼ਨ ਦੇ ਵਿੱਚ ਕੰਮ ਹੋਇਆ, ਅਸੀਂ ਉਹਨਾਂ ਤੋਂ ਵੀ ਸਿੱਖ ਸਕਦੇ ਹਾਂ। ਪਰ ਇਹ ਮੈਂ ਡਾਕਟਰ ਧਰਮਵੀਰ ਗਾਂਧੀ ਹੁਣਾਂ ਦੀ ਸਟੇਟਮੈਂਟ ਪੜ੍ਹਦਾ ਸੀ, ਉਹ ਕਹਿੰਦੇ ਕਿ ਮੈਂ ਜਿਹੜੀ ਭਗਵੰਤ ਦੀ ਜਿਹੜੀ ਕਾਰਗੁਜ਼ਾਰੀ ਉਹ ਤੋਂ ਬਹੁਤ ਆਹਿਤ ਹੋਇਆ ਆ, ਕਿਉਂਕਿ ਲੋਕਾਂ ਦਾ ਚੁਣਿਆ ਹੋਇਆ ਲੀਡਰ ਆ ਭਗਵੰਤ ਮਾਨ, ਉਹਨੂੰ ਇਸ ਤਰੀਕੇ ਨਾਲ ਪੰਜਾਬ ਨੂੰ ਗਿਰਵੀ ਨਹੀਂ ਸੀ ਰੱਖਣਾ ਚਾਹੀਦਾ। ਨਹੀਂ, ਉਹ ਤਾਂ ਸ਼ਬਦ ਚਲੋ ਗਿਰਵੀ ਰੱਖਣਾ ਜਾਂ ਕੁਛ, ਮੈਂ ਇਹ ਕਹਿਣਾ ਵੀ ਐਗਰੀਮੈਂਟ ਜਿਹੜਾ ਆ ਕਾਗਜ਼ ਤਾਂ ਸਿਰਫ ਇਸ ਕਰਕੇ ਹੋਇਆ ਕਿਉਂਕਿ ਦਿੱਲੀ ਮਾਡਲ ਇੱਕ ਦਿਖਾਇਆ ਜਾ ਰਿਹਾ ਦੁਨੀਆ ਨੂੰ ਕਿ ਦਿੱਲੀ ਦਾ ਇੱਕ ਮਾਡਲ ਆ ਜਿਹੜਾ ਕਿ ਅਸੀਂ ਸਾਰੇ ਸਟੇਟਾਂ ਦੇ ਵਿੱਚ ਕਰਨਾ ਆ। ਜੀ ਹੁਣ ਇਹ ਤੋਂ ਬਾਅਦ ਜਿਹੜੀਆਂ ਚੋਣਾਂ ਆਉਣੀਆਂ, ਹਿਮਾਚਲ ਪ੍ਰਦੇਸ਼ ਦੀ ਆਪਾਂ ਗੱਲ ਕਰ ਲਈਏ, ਗੁਜਰਾਤ ਦੀ ਗੱਲ ਕਰ ਲਈਏ, ਜੀ ਉਹਦੇ ਵਿੱਚ ਦੱਸਣ ਦੇ ਲਈ ਇਹ ਆ ਹੁਣ ਦਿੱਲੀ ਮਾਡਲ ਤੋਂ ਬਾਅਦ ਅਗਲੀ ਰਿਸਪੌਂਸਿਬਿਲਿਟੀ ਪੰਜਾਬ ਦੀ ਆ। ਕੱਲ ਨੂੰ ਚੋਣਾਂ ਹੁੰਦੀਆਂ, ਉਹ ਚ ਤੁਸੀਂ ਜਾ ਕੇ ਕਹਿੰਦੇ ਆ ਦੇਖੋ ਜੀ ਸਾਡਾ ਦਿੱਲੀ ਦਾ ਮਾਡਲ ਆ, ਜੀ ਤੇ ਅਗਲਿਆਂ ਨੇ ਜਾ ਕੇ ਕਹਿ ਦੇਣਾ ਪੰਜਾਬ 'ਚ ਤੁਹਾਡੀ ਦੂਜੀ ਸਰਕਾਰ ਆ, ਇਹ 'ਚ ਵੀ ਤੁਸੀਂ ਬਹੁਤ ਗਿਣਤੀ ਦੇ ਵਿੱਚ ਆ, ਇੱਥੇ ਆਹ ਹਾਲ ਆ ਸਾਡਾ। ਕਿਉਂਕਿ ਦਿੱਲੀ ਦੇ ਕੋਲ ਪੈਸਾ ਬਹੁਤ ਆ, ਦਿੱਲੀ ਸਰਪਲਸ ਸਟੇਟ ਆ। ਪੰਜਾਬ 3.5 ਲੱਖ ਕਰੋੜ ਦਾ ਕਰਜ਼ਾਈ ਆ। ਹੁਣ ਉਹ ਕਰਜ਼ਾਈ ਕਿਉਂ ਆ, ਉਹਦਾ ਕਰਜ਼ਾ ਕਿੱਦਾਂ ਘਟਾਉਣਾ ਆ, ਇਸ ਗੱਲ ਦੇ ਉੱਤੇ ਤਾਂ ਜ਼ਿਕਰ ਹੋਣਾ ਚਾਹੀਦਾ। ਜੇ ਉਹਨੂੰ ਕਰਜ਼ੇ ਨੂੰ ਘਟਾਉਣ ਦੇ ਲਈ ਨੌਲੇਜ ਸ਼ੇਅਰ ਐਗਰੀਮੈਂਟ ਹੋਇਆ ਫੇਰ ਤਾਂ ਬਹੁਤ ਵਧੀਆ। ਪਰ ਵਿਰੋਧੀ ਧਿਰਾਂ ਤੇ ਖਾਸ ਤੌਰ ਤੇ ਸਾਨੂੰ ਵੀ ਇਸ ਗੱਲ ਦਾ ਡਰ ਆ ਕਿ ਜੇ ਸਿਰਫ ਇਸ ਕਰਕੇ ਹੋਇਆ ਕਿ ਸਿਰਫ ਕੇਜਰੀਵਾਲ ਕਿਸ ਤਰੀਕੇ ਦੇ ਨਾਲ ਇੰਟਰਫੇਅਰ ਕਰ ਸਕਦਾ ਇੱਥੇ ਦੇ ਜਿਹੜੇ, ਕਿਉਂਕਿ ਕੇਜਰੀਵਾਲ ਆਪ ਦਿੱਲੀ ਦੇ ਉੱਤੇ ਧਿਆਨ ਦੇ ਰਿਹਾ, ਕਿਤੇ ਇਦਾਂ ਨਾ ਹੋਵੇ ਵੀ ਇੱਥੇ ਦੀ ਜਿਹੜੀ ਬੇਲੀ ਆ ਉਹ ਡੁੱਬ ਜਾਵੇ। ਪਰ ਇੱਥੇ ਭਗਵੰਤ ਮਾਨ ਹੋਣਾ ਦਾ ਇਹ ਜ਼ਰੂਰ ਹੈਗਾ, ਮੈਨੂੰ ਇਹ ਗੱਲ ਵਧੀਆ ਲੱਗੀ ਆ ਕਿ ਪਹਿਲਾਂ ਅਸੀਂ 117 ਸਕੂਲ ਬਣਾਉਣੇ ਤਾਂ ਬਹੁਤੇ ਔਖੇ ਨਹੀਂ, 12,000 ਤੋਂ ਉੱਪਰ ਦੇ ਪਿੰਡ ਆ ਪੰਜਾਬ ਦੇ ਵਿੱਚ, ਕੱਲੇ ਪਿੰਡ ਵਿੱਚ ਤਾਂ ਅਜੇ ਇੰਪੋਸੀਬਲ ਆ, ਨਹੀਂ ਬਣਾ ਸਕਦੇ ਉਸ ਲੈਵਲ ਦੇ। 117 ਹਲਕੇ ਆ, ਉਹਦੇ ਵਿੱਚੋਂ ਬਹੁਤਿਆਂ ਵਿੱਚ ਹਾਰੇ ਵੀ ਹੋਣਗੇ, ਉਹਨਾਂ ਵਿੱਚ ਵੀ ਇਹਨਾਂ ਨੇ ਕਿਹਾ ਵੀ ਅਸੀਂ ਇੱਕ ਸਕੂਲ ਜਿਹੜਾ ਬਣਾਵਾਂਗੇ। ਉਹ ਘੱਟੋ ਘੱਟ ਦੱਸਣ ਦੇ ਲਈ ਇਹਨਾਂ ਲਈ ਬਹੁਤ ਵਧੀਆ ਵੀ ਇਸ ਮਾਡਲ ਨੂੰ ਅਸੀਂ ਕਰ ਦਿੱਤਾ। ਫਿਰ ਇਹਨਾਂ ਨੇ ਮੁਹੱਲਾ ਕਲੀਨਿਕ ਦੀ ਗੱਲ ਕੀਤੀ ਆ, ਸਰਕਾਰੀ ਹਸਪਤਾਲਾਂ ਦਾ ਤਾਂ ਆਪਾਂ ਨੂੰ ਹਾਲ ਪਤਾ ਹੀ ਆ। ਜੇ ਉਹ ਤੋਂ ਲੱਗਦਾ ਕਿ ਹਾਂ 117 ਸਾਨੂੰ ਕੁਝ ਐਕਸਟਰਾ ਮਿਲ ਰਿਹਾ, ਹੁਣ ਆਪਾਂ ਇਹਨਾਂ ਨੂੰ ਟਾਈਮ ਦਈਏ। ਹੁਣ ਜਿਹੜਾ ਸ਼ੇਅਰ ਐਗਰੀਮੈਂਟ ਹੋਇਆ ਉਹਦਾ ਕਿਸ ਤਰੀਕੇ ਦੇ ਨਾਲ ਫਾਇਦਾ ਹੁੰਦਾ, ਕੀ ਭਗਵੰਤ ਮਾਨ ਵੀ ਉਹਨਾਂ ਦੇ ਅਧਿਕਾਰੀਆਂ ਨੂੰ ਇੱਥੇ ਸੱਦਦਾ ਜਾਂ ਤਾਂ ਫਿਰ ਨਾਲ ਇਹ ਵੀ ਹੋਣਾ ਚਾਹੀਦਾ। ਸਵਾਲ ਤਾਂ ਵੱਡਾ ਇਹ ਬਣਦਾ ਨਾ ਕਿ ਜੇ ਜਿਹੜਾ ਐਗਰੀਮੈਂਟ ਹੋਇਆ, ਇੱਕ ਸਮਝੌਤਾ ਹੋਇਆ, ਦੋਵਾਂ ਦੇ ਵਿੱਚ ਬਰਾਬਰ ਦੇ ਹੱਕ ਆ। ਜੇ ਕੇਜਰੀਵਾਲ ਕੋਲ ਹੱਕ ਆ ਇੱਥੋਂ ਦੇ ਪੰਜਾਬ ਦੇ ਅਫਸਰ ਸੱਦਣ ਦਾ, ਤੇ ਉਹਨਾਂ ਹੱਕ ਭਗਵੰਤ ਮਾਨ ਕੋਲ ਵੀ ਹੋਣਾ ਚਾਹੀਦਾ ਹੈ। ਬਿਲਕੁਲ ਨਹੀਂ ਹੋਣਾ ਕਿ ਉਹਦੇ ਕੋਲ ਹੈ, ਐਗਰੀਮੈਂਟ ਦੇ ਵਿੱਚ ਇਹੀ ਹੈ ਕਿ ਦੋਨਾਂ ਸਟੇਟ ਇੱਕ ਦੂਜੇ ਦੇ ਵਿੱਚ ਆਉਣ ਜਾਣ ਰੱਖੇਗਾ। ਪਰ ਹੁਣ ਕੀ ਹੋਣਾ ਆ, ਜੋ ਮੈਨੂੰ ਡਰ ਆ ਕਿ ਦਿੱਲੀ ਦੇ ਬਹੁਤ ਸਾਰੇ ਬੰਦੇ ਪੰਜਾਬ 'ਚ ਸੈੱਟ ਕੀਤੇ ਜਾਣੇ ਆ, ਉਹਦੇ ਨਾਲ ਸਿੱਧੀ ਜਿਹੜੀ ਨਿਗਾਹ ਆ ਦਿੱਲੀ ਦੀ ਉਹਨਾਂ ਤੱਕ ਰਹਿਣੀ ਆ। ਕਿਉਂਕਿ ਦਿੱਲੀ ਵਾਲਿਆਂ ਨੂੰ ਸ਼ਾਇਦ ਇਹ ਵੀ ਭੁਲੇਖਾ ਆ ਇਸ ਗੱਲ ਦਾ ਕਿ ਉਹ ਜ਼ਿਆਦਾ ਇੰਟੈਲੀਜੈਂਟ ਆ, ਜਿੱਦਾਂ ਹੁੰਦਾ ਹੀ ਆਪਣੇ ਸ਼ਹਿਰੀ ਤੇ ਪਿੰਡੂ ਵਾਲਿਆਂ ਦਾ, ਕਿ ਪਿੰਡੂ ਬੰਦਿਆਂ ਨੂੰ ਥੋੜਾ ਜਿਹਾ ਆਪਣੇ ਵਰਗਿਆਂ ਨੂੰ ਇਦਾਂ ਕਹਿ ਦਿੱਤਾ ਜਾਂਦਾ ਵੀ ਇਹ ਬੰਦੇ ਇਹਨਾਂ ਨੂੰ ਪਤਾ ਨਹੀਂ, ਇਹ ਬੰਦਿਆਂ ਨੂੰ ਦੁਨੀਆਦਾਰੀ ਦਾ ਜੇ ਪਤਾ ਨਹੀਂ। ਦੂਜਾ ਇਹ ਆ ਕਿ ਸ਼ਹਿਰ ਵਾਲੇ ਥੋੜੀ ਜਿਹੀ ਅੰਗਰੇਜ਼ੀ ਜ਼ਿਆਦਾ ਬੋਲ ਲੈਂਦੇ ਹੁੰਦੇ ਆ। ਹੁਣ ਭਗਵੰਤ ਮਾਨ ਸਾਹਿਬ ਵਰਗੇ ਇੰਨੀ ਬੋਲ ਨਹੀਂ ਸਕਦੇ ਹੁੰਦੇ, ਪਰ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਇੰਟੈਲੀਜੈਂਟ ਨਹੀਂ ਬੰਦਾ। ਜਿੱਦਾਂ ਆਪਣੇ ਵਰਗੇ ਜੋ ਜਾਂਦੇ ਆ ਵਾਪਸ, ਤੇ ਉਹ ਆਪਣੇ ਭਾਈਚਾਰੇ 'ਚ ਬਹਿ ਕੇ 2 ਲਾਈਨਾਂ ਬੋਲਦੀ ਤੇ ਆਪਾਂ ਨੂੰ ਐ ਲੱਗਦਾ ਕਿ ਅਸੀਂ ਪਤਾ ਨਹੀਂ ਕਿੰਨੇ ਪੜ੍ਹੇ ਲਿਖੇ ਆ। ਸਹੀ ਆ। ਹੁਣ ਉਹ ਜਿਹੜੀ ਚੀਜ਼ ਆ ਉਹਦਾ ਉਹ ਇੰਟੈਲੀਜੈਂਸ ਹੀ ਅੰਗਰੇਜ਼ੀ ਦੇ ਨਾਲ ਨਹੀਂ ਹੁੰਦੀ। ਗੱਲ ਇਹ ਹੁੰਦੀ, ਹੁਣ ਇਹਨਾਂ ਨੇ ਕਿਹਾ ਸੀ ਵੀ ਮੈਨੂੰ ਪਤਾ ਆ, ਮੈਂ ਕੰਮ ਕੀਤਾ ਐਕਸਾਈਜ਼ ਦੇ ਵਿੱਚ ਕੇਜਰੀਵਾਲ ਹੋਣਾ ਨੇ ਕਿ ਕਿਸ ਤਰੀਕੇ ਦੇ ਨਾਲ ਮੈਂ ਪੰਜਾਬ ਦੇ ਵਿੱਚ ਘਟਾਓ ਵਧਾਓ ਕਰਨਾ। ਬਹੁਤ ਸਾਰੇ ਇੰਟੈਲੀਜੈਂਟ ਲੀਡਰ ਜਿਹੜੇ ਆ ਉਹ ਹੈਗੇ ਆ, ਕਾਂਗਰਸ ਦੇ ਕੋਲ ਵੀ ਆ, ਅਕਾਲੀਆਂ ਦੇ ਕੋਲ ਵੀ ਆ, ਜਿਹੜੇ ਹੁਣ ਤੱਕ ਸਰਕਾਰਾਂ ਚਲਾਉਂਦੇ ਰਹੇ ਆ। ਪਰ ਨਾਲ ਦੀ ਨਾਲ ਉਹਨਾਂ ਨੇ ਗਲਤੀਆਂ ਵੀ ਬਹੁਤ ਕੀਤੀਆਂ। ਗਲਤੀਆਂ ਉਹਨਾਂ ਦੇ ਉਹਨਾਂ ਲੀਡਰਾਂ ਨੇ ਕੀਤੀਆਂ ਜਿਨ੍ਹਾਂ ਨੂੰ ਪਤਾ ਹੀ ਕੁਛ ਨਹੀਂ ਸੀ, ਜਿਨ੍ਹਾਂ ਨੂੰ ਬਿਲਕੁਲ ਹੈ ਨਹੀਂ ਸੀ। ਇਹ ਨਹੀਂ ਸੀ ਕਿ ਉਹ ਜਿਹੜੇ ਇੰਟੈਲੀਜੈਂਟ ਲੋਕ ਸੀ ਉਹਨਾਂ ਨੂੰ ਅਵੇਅਰ ਨਹੀਂ ਸੀ ਕਰਦੇ ਸੀ, ਪਰ ਉਹਨਾਂ ਦੀ ਮੰਨੀ ਨਹੀਂ ਜਾਂਦੀ ਸੀ। ਕਾਂਗਰਸ ਕੋਲ ਵੀ ਬਹੁਤ ਵਧੀਆ ਲੀਡਰ ਹੈਗੇ ਆ। ਭਾਜਪਾ ਦੀ ਮੈਂ ਹੁਣੇ ਹੀ ਗੱਲ ਕਰਦਾ ਹਟਿਆ, ਜੈ ਸ਼ੰਕਰ ਉਹਨਾਂ ਦੀ, ਇੰਟੈਲੀਜੈਂਟ ਬੰਦੇ ਜਿਹੜੇ ਉੱਪਰ ਉਹਨਾਂ ਨੇ ਭੇਜੇ ਆ। ਨੋ ਡਾਊਟ ਕਿ ਜੇ ਅੱਜ ਭਾਜਪਾ ਉੱਥੇ ਬੈਠੀ ਆ, ਉਹਦੇ ਵਿੱਚ ਇੰਟੈਲੀਜੈਂਟ ਲੋਕਾਂ ਦਾ ਯੋਗਦਾਨ ਆ। ਹੁਣ ਇਸ ਕਰਕੇ ਦਿੱਲੀ ਜਿਹੜੇ ਪੰਜਾਬ ਦੇ ਚੁਣੇ ਹੋਏ ਲੋਕ ਆ, ਇਹਨਾਂ ਵਿੱਚ ਵੀ ਇੰਟੈਲੀਜੈਂਟ ਲੋਕ ਹੈਗੇ ਆ, ਉਹਨਾਂ ਦੀ ਭੂਮਿਕਾ ਤੈਅ ਕੀਤੀ ਜਾਵੇ ਕਿ ਤੁਹਾਡੀ ਆ ਭੂਮਿਕਾ ਆ, ਅਨਲੈਸ ਕਿ ਤੁਸੀਂ ਸਿੱਧੀ ਇੰਟਰਫੇਅਰ ਕਰੋ ਕਿ ਸਾਨੂੰ ਇਹਦੇ ਰਿਜ਼ਲਟ ਕਰਕੇ ਦਿਓ, ਤੁਸੀਂ ਕੀ ਕਰ ਰਹੇ ਆ। ਉਹਨਾਂ ਨੂੰ 6-6 ਮਹੀਨੇ 7-7 ਮਹੀਨੇ ਦਾ
ਟਾਈਮ ਦਿਓ। ਉਸ ਤੋਂ ਬਾਅਦ ਜੇ ਉਹ ਕਾਰਗੁਜ਼ਾਰੀ ਕਿਸੇ ਮਿਨਿਸਟਰ ਦੀ ਸਹੀ ਨਹੀਂ ਤਾਂ ਉਹਨੂੰ ਉਹਦੀ ਸਵਾਲ ਜਵਾਬ ਕੀਤਾ ਜਾਵੇ, ਨਹੀਂ ਤਾਂ ਉਹਨੂੰ ਹਟਾ ਕੇ ਕਿਸੇ ਹੋਰ ਯੋਗ ਬਿਲਕੁਲ ਜਿਹੜਾ ਪ੍ਰੋਗਰਾਮ ਸਾਂਝਾ ਪ੍ਰੋਗਰਾਮ ਇਹਨੂੰ ਬਿਲਕੁਲ ਸਾਂਝਾ ਰੱਖਿਆ ਜਾਵੇ, ਨਾ ਕਿ ਇਹਦੇ ਵਿੱਚ ਜਿਹੜੀ ਦਿੱਲੀ ਆ ਉਹ ਅਫਸਰ ਬਣ ਕੇ ਬਹਿ ਜੇ ਕਿ ਇੱਕ ਚੈੱਕ ਰੱਖੇ। ਬਿਲਕੁਲ ਇੱਕ ਦੂਸਰੇ ਤੋਂ ਚੰਗੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ। ਪੰਜਾਬ 'ਚ ਵੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਦਿੱਲੀ ਨੂੰ ਸਿੱਖਣੀਆਂ ਚਾਹੀਦੀਆਂ, ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਸਾਂਝਾ ਪ੍ਰੋਗਰਾਮ ਹੈ, ਜਿਸ ਤਰੀਕੇ ਨਾਲ ਭਗਵੰਤ ਮਾਨ ਹੋਣਾ ਨੇ ਕਿਹਾ ਕਿ ਬਹੁਤ ਵਧੀਆ ਕਦਮ ਜਿਹੜਾ ਪੰਜਾਬ ਦੇ ਲੋਕਾਂ ਲਈ ਸਾਬਤ ਹੋਊਗਾ। ਅਸੀਂ ਮੁਹੱਲਾ ਕਲੀਨਿਕ ਬਣਾਵਾਂਗੇ, ਜਿਹੜੇ ਸਕੂਲ ਬਣਾਵਾਂਗੇ, ਆਪਾਂ ਉਮੀਦ ਕਰਦੇ ਹਾਂ ਕਿ ਇਹ ਸਭ ਕੁਝ ਸੱਚ ਹੋਊਗਾ। ਖੈਰ ਆਉਣ ਵਾਲੇ ਦਿਨਾਂ 'ਚ ਬਹੁਤ ਕੁਝ ਸਾਫ਼ ਹੋ ਜਾਣਾ। ਤੇ ਨਾਲ ਦੀ ਨਾਲ ਅਪੀਲ ਦਲਜੀਤ ਜੀ ਵਿਰੋਧੀਆਂ ਨੂੰ ਵੀ ਆਪਾਂ ਨੂੰ ਕਰਨੀ ਚਾਹੀਦੀ ਕਿ ਸਿਰਫ ਇੱਕ ਨਿਰਾਪੁਰਾ ਜਿਹੜਾ ਵਿਰੋਧ ਸਿਰਫ ਇਸ ਕਰਕੇ ਕਿ ਸਾਡੀ ਸਰਕਾਰ ਨਹੀਂ ਬਣੀ ਤੇ ਦੂਜੀ ਸਰਕਾਰ ਆ, ਉਹਦੇ ਕਰਕੇ ਵਿਰੋਧ ਕਰਨ ਦੀ ਥਾਂ ਤੇ ਜੇਕਰ ਕੋਈ ਚੰਗਾ ਸੁਝਾਅ ਆ ਤੇ ਉਹ ਜ਼ਰੂਰ ਦਿੱਤਾ ਜਾਵੇ ਜਿਹੜੀ ਆਮ ਆਦਮੀ ਪਾਰਟੀ ਨੂੰ। ਨਹੀਂ ਦੇਖੋ, ਸੁਝਾਅ ਤਾਂ ਇਦਾਂ ਆ ਕਿ ਨਾ ਤਾਂ ਸਰਕਾਰ ਨੇ ਉਹਨਾਂ ਦਾ ਸੁਝਾਅ ਕਦੀ ਮੰਨਣਾ ਜੀ, ਤੇ ਦੂਜਾ ਇਹ ਕਿ ਉਹਨਾਂ ਨੇ ਵੀ ਸੁਝਾਅ ਨਹੀਂ ਦੇਣਾ ਜੀ। ਇੱਥੇ ਸਾਡੇ ਪੋਲਿਟਿਕਸ ਇਦਾਂ ਦੀ ਹੋ ਗਈ ਆ ਕਿ ਇਹਨਾਂ ਨੇ ਸਿਰਫ ਵਿਰੋਧ ਕਰਨਾ ਹੁੰਦਾ, ਜਦੋਂ ਫਿਰ ਉਹ ਸਰਕਾਰ ਦੇ ਵਿੱਚ ਆਉਂਦੇ ਆ। ਜੀ, ਹੁਣ ਮੰਨ ਲਓ ਕਿ ਪਹਿਲਾਂ ਜਦੋਂ ਕਾਂਗਰਸ ਸਰਕਾਰ ਆ, ਮੰਨ ਲਓ ਕਿ ਕਿਤੇ ਲਾਠੀ ਚਾਰਜ ਜ਼ਿਆਦਾਤਰ ਮਾਸਟਰਾਂ ਦੇ ਉੱਤੇ ਹੀ ਹੁੰਦਾ, ਅਧਿਆਪਕਾਂ ਦੇ ਉੱਤੇ ਹੁੰਦਾ ਬਹੁਤ, ਕਿਉਂਕਿ ਇੱਕ ਕਹਿ ਸਕਦੇ ਆ ਕਿ ਕੋਮਲ ਕੜੀ ਆ ਸਾਡੇ ਸਮਾਜ ਦੀ। ਜਦੋਂ ਆਪਣਾ ਟਾਈਮ ਹੁੰਦਾ ਸੀ ਉਦੋਂ ਮਾਸਟਰ ਵੀ ਬੜਾ ਕਰ ਦਿੰਦੇ ਲਾਠੀ ਚਾਰਜ, ਤੇ ਉਹਨੂੰ ਜਿਹਨੇ ਹੁਣ ਵੀ ਇਦਾਂ ਹੁੰਦਾ, ਬੜੇ ਫੁੱਟੇ ਤੋੜ ਦਿੰਦੇ ਸੀ ਆਪਣੀਆਂ ਉਂਗਲਾਂ ਦੇ। ਕਦੀ ਵੀ ਪੁਲਿਸ ਵਾਲਿਆਂ ਦੇ ਉੱਤੇ ਇੰਨਾ ਅਤਿਆਚਾਰ ਨਹੀਂ ਹੁੰਦਾ, ਕਿਉਂਕਿ ਅਤਿਆਚਾਰ ਉਹਨਾਂ ਤੋਂ ਕਰਵਾਇਆ ਜਾਂਦਾ। ਉਹਨਾਂ ਦੀਆਂ ਕਦੀ ਤਨਖਾਹਾਂ ਨਹੀਂ ਰੁਕਦੀਆਂ, ਉਹਨਾਂ ਦੀਆਂ ਪ੍ਰਮੋਸ਼ਨਸ ਨਹੀਂ ਰੁਕਦੀਆਂ, ਉਹਨਾਂ ਦਾ ਧਿਆਨ ਰੱਖਿਆ ਜਾਂਦਾ, ਭਾਵੇਂ ਕਿ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ ਬਹੁਤ ਆ, ਪੁਲਿਸ ਵਾਲਿਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ, ਉਹਦੇ ਬਾਰੇ ਵੀ ਆਪਾਂ ਇੱਕ ਪ੍ਰੋਗਰਾਮ ਕਰ ਸਕਦੇ ਹਾਂ। ਜੀ, ਪਰ ਮੰਨ ਲਓ ਕਿ ਇੱਕ ਲਾਠੀ ਚਾਰਜ ਹੁੰਦਾ ਆ ਕਾਂਗਰਸ ਸਰਕਾਰ 'ਚ, ਉਹ 'ਚ ਅਕਾਲੀ ਦਲ ਧਰਨਾ ਲਾਉਂਦਾ ਜੀ ਇਹ ਤਾਂ ਬਹੁਤ, ਦੇਖੋ ਸਾਡੀਆਂ ਧੀਆਂ ਭੈਣਾਂ ਨੂੰ ਵੀ ਕੁੱਟਿਆ ਇਹਨਾਂ ਨੇ, ਦੇਖੋ ਜੀ ਆ ਕਿੱਦਾਂ ਲਾਸ਼ਾਂ ਪਾਤੀਆਂ। ਜਦੋਂ ਫਿਰ ਅਕਾਲੀ ਦਲ ਆਉਂਦਾ ਉਹ ਫਿਰ ਕਟਾਪਾ ਕਰਦਾ ਆ, ਕਾਂਗਰਸ ਧਰਨਾ ਲਾ ਕੇ ਬਹਿੰਦੀ ਆ। ਬਿਲਕੁਲ ਇਸ ਤਰੀਕੇ ਨਾਲ ਹੁਣ ਤੱਕ ਜਿਹੜਾ ਜੇ ਆਪਾਂ 44-45 ਦਿਨਾਂ ਦੀ ਆਪਾਂ ਕਾਰਗੁਜ਼ਾਰੀ ਦੇਖ ਵੀ ਲਈਏ, ਉਹਦੇ ਵਿੱਚ ਵੀ ਇਹਨਾਂ ਨੇ ਇੱਕ ਵਾਰੀ ਤਾਂ ਕਟਾਪਾ ਕਰ ਦਿੱਤਾ ਆ। ਰੌਲਾ ਇਹ ਆ ਨਾ ਦਲਜੀਤ ਜੀ ਕਿ ਫਿਕਰ ਲੋਕਾਂ ਦਾ ਨਹੀਂ ਹੈਗਾ, ਰੌਲਾ ਆ ਸਾਰਾ ਅਖਬਾਰ ਦੇ ਵਿੱਚ ਫੋਟੋ ਲੱਗਣ ਦਾ ਕਿ ਸਰਕਾਰ ਨੇ ਆ ਕੀਤਾ ਤੇ ਅਸੀਂ ਡਟ ਕੇ ਇਹਦਾ ਵਿਰੋਧ ਕੀਤਾ। ਅਸੀਂ ਵਿਰੋਧੀ ਧਿਰ ਦੀ ਜਿਹੜਾ ਰੋਲ ਆ ਉਹ ਬਾਖੂਬੀ ਨਿਭਾ ਰਹੇ ਆ। ਤੇ ਦਲਜੀਤ ਜੀ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਜੇਕਰ ਤੁਸੀਂ ਕੁਝ ਕਹਿਣਾ ਚਾਹੋ ਐਂਡ ਦੇ ਵਿੱਚ ਤੇ ਜ਼ਰੂਰ ਕਹਿ ਸਕਦੇ ਹੋ। ਦੇਖੋ ਮੈਂ ਤਾਂ ਇਸੇ ਗੱਲ ਦੇ ਉੱਤੇ ਸਹਿਮਤ ਹਾਂ ਕਿ ਜਿਹੜੀ ਡੈਮੋਕ੍ਰੇਸੀ ਆ, ਲੋਕਤੰਤਰ ਆ, ਨੋ ਡਾਊਟ ਕਿ ਉਹਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਜਿਹੜੀ ਆ ਉਹ ਵਿਰੋਧ ਕਰਨੀ ਆ, ਉਹ ਹੈ ਹੀ ਵਿਰੋਧੀ ਆ। ਪਰ ਨਾਲ ਦੀ ਨਾਲ ਉਹਨਾਂ ਨੂੰ ਇਹ ਵੀ ਜ਼ਰੂਰ ਰੱਖਣਾ ਚਾਹੀਦਾ, ਖਾਸ ਤੌਰ ਦੇ ਉੱਤੇ ਪੰਜਾਬ ਵਰਗਾ ਰਾਜ ਉਹਨੂੰ ਫੇਰ ਲੀਹਾਂ ਤੇ ਲੈ ਕੇ ਆਉਣਾ, ਉਹਦੇ ਲਈ ਕੀ ਭੂਮਿਕਾ ਤੈਅ ਹੋਣੀ ਚਾਹੀਦੀ ਹੈ। ਅਸੀਂ ਸਰਕਾਰ ਨੂੰ ਅਵੇਅਰ ਵੀ ਕਰੀਏ। ਤੁਹਾਡੀ ਗੱਲ ਸਹੀ ਆ ਕਿ ਵਿਦਆਊਟ ਐਨੀ ਰੀਜ਼ਨ ਅਸੀਂ ਉਹਨੂੰ ਭੰਡੀਏ, ਉਹਦੇ ਨਾਲ ਵੀ ਉਹ ਡੀਮੋਟੀਵੇਟ ਹੋਣਗੇ। ਅਸੀਂ ਚੰਗੀਆਂ ਗੱਲਾਂ ਨੂੰ ਸਲਾਹੀਏ ਵੀ, ਪਰ ਨਾਲ ਦੀ ਨਾਲ ਉਹਨਾਂ ਨੂੰ ਅਵੇਅਰ ਵੀ ਕਰਦੇ ਜਾਈਏ, ਤਾਂ ਸ਼ਾਇਦ ਇਹੀ ਲੋਕਤੰਤਰ ਦੀ ਇੱਕ ਵਧੀਆ ਤਰੀਕੇ ਦੇ ਨਾਲ ਯੋਗਤਾ ਹੋ ਸਕਦੀ। ਬਿਲਕੁਲ, ਜਿਹੜੀ ਵਿਰੋਧੀ ਧਿਰਾਂ ਚੌਂਕੀਦਾਰਾ ਕਰਨਾ ਚਾਹੀਦਾ ਆ, ਮਾੜੀ ਗੱਲ ਤੇ ਟੋਕਣਾ ਰੋਕਣਾ ਚਾਹੀਦਾ, ਉਹ ਬਿਲਕੁਲ ਕਰਨਾ ਚਾਹੀਦਾ, ਤੇ ਨਾਲ ਦੀ ਨਾਲ ਚੰਗੀ ਗੱਲ ਤੇ ਜਿਹੜਾ ਸਰਕਾਰ ਨੂੰ ਸਲਾਉਣਾ ਚਾਹੀਦਾ, ਕਿਉਂਕਿ ਅੰਤ ਦੇ ਵਿੱਚ ਜਿਹੜਾ ਸਵਾਲ ਆ ਉਹ ਲੋਕਾਂ ਦਾ ਹੈ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਜਿਹੜਾ ਉਹ ਮੁੜ ਸੁਰਜੀਤ ਮੋੜ ਉਸੇ ਮੇਲਿਆਂ ਵਾਲੇ ਰੰਗਾਂ ਦੇ ਵਿੱਚ ਆਊਗਾ, ਕਿਉਂਕਿ ਜੇ ਪੰਜਾਬ ਜਿੰਦਾ ਹੋਇਆ ਤੇ ਸਾਡੀਆਂ ਸਰਕਾਰਾਂ ਵੀ ਤਾਂ ਹੀ ਚੱਲਦੀਆਂ ਰਹਿਣੀਆਂ। ਸੋ ਦਲਜੀਤ ਜੀ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਉਹਦੇ ਲਈ ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਊਗਾ। ਸਾਡੀ ਗੱਲਬਾਤ ਜੇਕਰ ਚੰਗੀ ਲੱਗੀ ਤੇ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਇਸ ਪ੍ਰੋਗਰਾਮ ਦੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ। ਹੁਣ ਮੈਨੂੰ ਗੁਰਦੇਵ ਸਿੰਘ ਸਿੱਧੂ ਨੂੰ ਤੇ ਨਾਲ ਦਲਜੀਤ ਸਿੰਘ ਹੁਣਾਂ ਨੂੰ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਹਫਤੇ, ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।